ਅਸੀਂ ਤੁਹਾਡੀਆਂ ਗੱਲਾਂ ਤੋਂ ਸੰਡਾ ਆ ਇਹ ਬਾਨੋ ਹਾਂ ਇਧਰ ਮੂੰਹ ਕਰ ਇਹ ਨਾ ਕੰਧੋਂ ਪਾਰ ਕੋ ਬੰਦਾ ਬੈਠਾ ਕੰਦੋ ਹੈ ਲੱਗਦਾ ਇੰਜੀ ਕਰਨ ਦੇ ਮੂੰਹ ਤੂੰ ਇਹਨਾਂ ਨਾਲ ਮੂੰਹ ਹੀ ਨਾ ਕਰ ਦਫਾ ਕਰ ਪਰੇ ਮੈਂ ਸਾਰਾ ਹਿਸਾਬ ਲਾ ਲਿਆ ਠੀਕ ਆ ਬੱਚਾ ਦੁਸ਼ਮਣ ਕੋਈ ਬਾਹਰ ਦਾ ਨਹੀਂ ਕਰਦਾ ਹੀ ਆ ਇਸ ਘਰ 'ਚ ਹੀ ਆ ਹਾਂ ਇਸ ਘਰ 'ਚ ਹੀ ਆ ਲੱਗ ਗਿਆ ਪਤਾ ਇਸ ਘਰ 'ਚ ਹੀ ਆ ਮੇਰਾ ਸਿਰ ਫਟਣ ਦਿਆ ਇਹ ਕਾਲਾ ਕੀਤਾ ਹੀ ਸਾਡੇ ਤੇ ਕਿਸੇ ਨੇ ਇਹ ਕਿਤੇ ਕਾਲੇ ਮੂੰਹ ਵਾਲੇ ਨੇ ਸਾਡੇ ਤੇ ਕਾਲਾ ਕੀਤਾ ਹੀ ਬਾਨੋ ਚੁੱਪ ਕਰਾ ਲੈ ਗੋਗੇ ਦੇ ਨਾਲ ਆ ਗੋਗੇ ਦਾ ਕਾਲੇ ਮੂੰਹ ਤੈਨੂੰ ਸੁਣਾਉਣ ਡਏ ਨੇ ਮੈਨੂੰ ਪਤਾ ਤੂੰ ਐਡਾ ਜਾਂਦੀ ਤਮੀਜ਼ ਨਿਕਲ ਤੇ ਗਿਆ ਮੈਂ ਹਿਸਾਬ ਲਵਾ ਲੈਣਾ ਕਿੱਥੋਂ ਨਿਕਲਿਆ ਹਿਸਾਬ। ਕਿੰਨੇ ਪਾਏ ਆ ਐਡਾ ਹਿਸਾਬ ਉਹਦਾ ਬੇੜਾ ਹੀ ਗਰਕ ਹੋਣਾ ਜਿਹੜਾ ਸਾਡਾ ਘਰ ਝੋਲੀ ਆ। ਅੱਡ ਲਈ ਉਹਨੇ ਕਹਿੰਦਾ ਉਹਦਾ ਹੀ ਹੁੰਦਾ ਝੋਲੀਆਂ ਪਾਉਂਦਾ ਉਹਨੂੰ ਵੀ ਕੱਢ ਲਈ ਜਿਹੜਾ ਉੱਧਰ ਕਹੂਗਾ ਉਹਦਾ ਬੇੜਾ ਗਰਕ ਹੋਊਗਾ ਚੱਲ ਜਾ ਨਹੀਂ ਹੋਣਾ ਵੇ ਇਦਾਂ ਹੀ ਹੁੰਦੀਆਂ ਉਹਨਾਂ ਨੇ ਰਿਐਲਿਟੀ ਦਿਖਾਈ ਆ ਸਤਿ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ ਸੋ ਲੈ ਕੇ ਹਾਜ਼ਰ ਹੋ ਗਏ ਹਾਂ ਅੱਜ ਇੱਕ ਹੋਰ ਨਵੀਂ ਵੀਡੀਓ ਸੋ ਜਿਹੜੇ ਦੋਸਤ ਗੋਗਾ ਪਸਰੂਰੀ ਤੇ ਸਲੀਮ ਅਲਵੇਲਾ ਦੀ ਵੀਡੀਓ ਨੂੰ ਪਸੰਦ ਕਰਦੇ ਨੇ ਉਹਨਾਂ ਵਾਸਤੇ ਇੱਕ ਸਰਪ੍ਰਾਈਜ਼ ਆ ਕਿ ਹੁਣੇ ਹੀ ਵੀਡੀਓ ਨਵੀਂ ਆਈ ਹੈ ਇਹਨਾਂ ਦੀ ਲੇਟੈਸਟ ਤੇ 1 ਘੰਟਾ ਹੀ ਹੋਇਆ ਤੇ ਅਸੀਂ ਲੈ ਕੇ ਹਾਜ਼ਰ ਹੋ ਗਏ ਹਾਂ ਸਾਨੂੰ ਪਤਾ ਸੀਗਾ ਕਿ ਤੁਸੀਂ ਕਮੈਂਟ ਕਰਨਾ ਕਿ ਇਹਨਾਂ ਦੀ ਵੀਡੀਓ ਨਵੀਂ ਆ ਗਈ ਆ ਅਸੀਂ ਆਲਰੇਡੀ ਵੀਡੀਓ ਲੈ ਕੇ ਹਾਜ਼ਰ ਹੋ ਗਏ ਤੁਹਾਡੇ ਸਾਹਮਣੇ ਸੋ ਜਿਹੜੇ ਦੋਸਤ ਅੱਜ ਪਹਿਲੀ ਵਾਰੀ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੱਕ ਸੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਲੱਗ ਰਹੀਆਂ ਨੇ ਤੇ ਦੱਸਦੇ ਜੀ ਅੱਜ ਦੀ ਵੀਡੀਓ ਜਿਹੜੀ ਲੈ ਕੇ ਆਏ ਨੇ ਗੋਗਾ ਸਾਹਿਬ ਤੇ ਸਲੀਮ ਸਾਹਿਬ ਟਾਈਟਲ ਹੈਗਾ ਜੀ ਤਵੀਜ਼ ਨਿਕਲ ਆਏ ਬਾਬਾ ਤਵੀਜ਼ ਨਿਕਾਲਨੇ ਆ ਗਿਆ ਸਲੀਮ ਅਲਵੇਲਾ ਨੇ ਗੋਗਾ ਪਸਰੂਰੀ ਸੋ ਦੇਖਦੇ ਹਾਂ ਇਹ ਚ ਬਾਬਾ ਕੌਣ ਬਣਿਆ ਆ ਤਵੀਜ਼ ਕੀ ਹੁੰਦੇ ਆ ਤਵੀਜ਼ ਜਿਹਨੂੰ ਆਪਾਂ ਤਵੀਤ ਕਹਿੰਦੇ ਆ ਜਿਹੜੇ ਗਲ 'ਚ ਪਾਉਂਦੇ ਆ ਜਾਂ ਕੋਈ ਮਤਲਬ ਤਵੀਤ ਕੋਈ ਕਰਕੇ ਪਾਉਂਦੇ ਨੇ ਸੋ ਬਾਕੀ ਇੰਨੀ ਨੌਲੇਜ ਨਹੀਂ ਆਪਾਂ ਨੂੰ ਜਰੂਰ ਦੱਸਿਓ ਕਿ ਕਿਹਨੂੰ ਕਿਹਾ ਜਾਂਦਾ ਬਾਕੀ ਵੀਡੀਓ 'ਚ ਵੇਖਦੇ ਹਾਂ ਤਵੀਜ਼ ਕਿਹਨੂੰ ਕਹਿੰਦੇ ਨੇ ਆਜੋ ਚੱਲਦੇ ਹਾਂ ਸਿੱਧਾ ਵੀਡੀਓ ਵੱਲ ਨੂੰ ਬਾਕੀ ਗੱਲਬਾਤ ਕਰਾਂਗੇ ਬਾਅਦ 'ਚ ਸਲੀਮ ਦੀ ਵਾਈਫ ਨਾ ਤੋਬਾ 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 ਉਹਦੀ ਵਾਈਫ ਆ ਹੈ ਵੀ ਵਕਤ ਆਣਾ ਸੀ ਬਾਨੋ ਨਾ ਮੈਂ ਕੱਲ ਬਾਜ਼ਾਰੇ ਗਿਆ ਸੀ ਅੱਛਾ ਤੇ ਉਹਨਾਂ ਸੂਟ ਸੀ ਲੀਲਨ ਦੇ ਹੁਣ ਤੇ ਠੰਡ ਆ ਗਈ ਨਾ ਲੀਲਨ ਚੱਲਣੀ ਆ ਹਾਂ ਤੇ ਬੜੇ ਨਾ ਦੋ ਪਿਆਰੇ ਸੂਟ ਮੈਂ ਵੇਖਿਆ ਇੱਕ ਤੇ ਤੈਨੂੰ ਉਹ ਕਾਲਾ ਬੜਾ ਸੋਹਣਾ ਲੱਗਣਾ ਚਿੱਟੇ ਫੁੱਲਾਂ ਵਿੱਚ ਨਹੀਂ ਤੁਸੀਂ ਚਿੱਟਾ ਹੀ ਰਹਿੰਦੇ ਹੋ ਕਾਲਾ ਤੇ ਮੇਰੇ ਕੋਲ ਹੈਗਾ ਹੈ ਨਾ ਹੈ ਉਹ ਕਿੱਥੇ ਆ ਨਹੀਂ ਉਹ ਮੈਂ 3 ਸੂਟ ਲੈਣੇ ਆ ਜੋ ਮਰਜ਼ੀ ਹੋਈ ਨਹੀਂ 2 ਸੂਟ ਹੀ ਬਾਨੋ ਬੜੇ ਆ ਤੂੰ ਸੂਟਾਂ ਦੀ ਹੈਟ੍ਰਿਕ ਕਰਨੀ ਆ ਮਹਿੰਗਾਈ ਵੇਖਣ ਡਈ ਆ ਕਿੰਨੀ ਆ ਇਹ ਸਾਰੀ ਮਹਿੰਗਾਈ ਮੇਰੇ ਯਾਰੀ ਕਿਉਂ ਹੁੰਦੀ ਸਾਲ ਛਮਾਈ ਬਾਅਦ ਸੂਟ ਲੈ ਕੇ ਦੇਣਾ ਹੁੰਦਾ ਬੜਾ ਲੈ ਆ ਵੀ ਉਹ ਜੇ 3 ਵੀ ਲੈਣੇ ਹੋਣਗੇ ਨਾ ਤੇ ਬੰਦਾ ਮੇਰਾ ਵਾਕਫ ਹੀ ਆ ਉਹਨੂੰ ਕਹਿ ਦਾਂਗੇ ਭਾਈ ਤੂੰ 2 ਸੂਟਾਂ ਦੇ ਪੈਸੇ ਹੁਣ ਲੈ ਲਾ ਇੱਕ ਦਾ ਫਿਰ ਅਗਲੀ 15 ਤੇ ਦੇ ਦਾਂਗੇ ਤੇ ਜੇ ਦੁਕਾਨਦਾਰ ਇੰਜ ਹੀ ਮੰਨਦਾ ਤੇ ਫਿਰ ਭਾਵੇਂ 4 ਸੂਟ ਲੈ ਦਿਓ 2 ਸੂਟ ਦੇ ਦਿਓ 2 ਬਾਅਦ ਚ ਦੇ ਦਿਓ ਗੋਗਾ ਸਾਹਿਬ ਤੁਸੀਂ ਇਹ ਗੱਲ ਕਹਿ ਕੇ ਪੰਗਾ ਹੀ ਪਾ ਲਿਆ ਹੁਣ ਤੁਹਾਨੂੰ ਪਤਾ ਹੀ ਆ ਸੂਟਾਂ ਦੀ ਲੜੀ ਲਾਉਣੀ ਪੈਣੀ ਆ 1 ਤੋਂ 2 2 ਤੋਂ 4 ਹੋ ਜਾਣੇ ਹੁਣ ਹਾਂਜੀ ਚੁੱਪ ਕਰਕੇ ਨਾ 2 ਸੂਟ ਲੈ ਲਾ ਐਵੇਂ ਕੱਚੀ ਲੱਸੀ ਵਾਂਗੂ ਨਾ ਵਾਧੀ ਨਾ ਜਾ ਤੈਨੂੰ ਮੈਂ ਦੱਸਾਂ ਮੈਂ ਲੈ ਦਾਂਗਾ ਤੂੰ ਤੇ ਇੱਕ ਨਾ ਆ ਗਈ ਆ ਨਾ ਘਰ ਨੂੰ ਇਹ ਸਾਡੇ ਸ਼ਰੀਕੇ ਨੇ ਸਾਡੇ ਤੇ ਨਾ ਇੱਕ ਆਸਾਨ ਵੀ ਕਰਤਾ ਤੇ ਤੂੰ ਆਪਣਾ ਮੂਡ ਹੀ ਨਹੀਂ ਸਿੱਧਾ ਕਰਦੀ ਹੁਣ ਆ ਜਾ ਹੁਣ ਉਹ ਘਰ ਛੱਡ ਦੇ ਉਹਦੇ ਬਾਰੇ ਪਿੱਛੇ ਸੋਚ ਜਿਹੜਾ ਉਹ ਚਵੱਚਾ ਜਿਹਾ ਬਣਿਆ ਉਹ ਚ ਪੂਲ ਵਾਂਗੂ ਬਣਾਈਆਂ ਨਾ ਆਹੋ ਇਹ ਹੁਣ ਵੇਖੀਆਂ ਮੈਂ ਪਹਿਲਾਂ ਮੈਂ ਵੀ ਨਹੀਂ ਧਿਆਨ ਦਿੱਤਾ ਤੇ ਜਰੂਰ ਦੱਸਿਓ ਦੋਸਤੋ ਕਿ ਇਹ ਜਿਹੜਾ ਇੱਕ ਤੇ ਚਵੱਚਾ ਬਣਿਆ ਕਿਉਂਕਿ ਪੂਲ ਨਹੀਂ ਹੈਗਾ ਪਰ ਉਹਨੂੰ ਸ਼ਕਲ ਪੂਲ ਦੀ ਦਿੱਤੀ ਗਈ ਆ ਉਹ ਸਟੈਂਡ 'ਚ ਲਾ ਕੇ ਹਨਾ ਦੇਖ ਲਓ ਛੱਡ ਦੇ ਆਪਣੇ ਘਰ ਚ ਆ ਤੇ ਇਸ ਘਰ ਦਾ ਸੋਚ ਮੇਰੇ ਬਾਰੇ ਸੋਚ ਵੀ ਮੇਰੇ ਬਾਰੇ ਸੋਚ ਕੀ ਚਾਹੁੰਦਾ ਮੈਂ ਬੁੜੀਆਂ ਕਰਦੀਆਂ 100 ਖੇਖਣ ਕਰਦੀਆਂ ਸਰਤਾਜ ਤੁਸੀਂ ਕੀ ਪਾਉਣਾ ਕੀ ਖਾਣਾ ਕੀ ਤੁਹਾਡੇ ਮੈਂ ਮਤਲਬ ਦਾ ਬਣਾਵਾਂ ਇਹ ਤੇਰੀ ਭਰਜਾਈ ਵਾਲੇ ਖੇਖਣ ਕਰਨੇ ਮੈਨੂੰ ਨਹੀਂ ਆਉਂਦੇ ਅੱਜ ਹੋ ਗਈ ਤਿਆਰ ਆ ਵੇਖ ਲੈ ਬੰਨ ਲਿਆ ਇਸ ਵਕਤ ਹੀ ਸਿਰ ਇਹਨੂੰ ਅੱਜ ਪਤਾ ਨਹੀਂ ਕੀ ਹੋਇਆ ਵੇਖ ਤੁਸੀਂ ਸਿਰ ਬੰਨ ਕੇ ਸੁਬਾਹ ਦੇ ਮੂੰਹ ਬਣਾਈ ਫਿਰਦੀ ਉਹ ਚੱਲ ਬਣਾਉਣ ਦੇ ਤੂੰ ਨਾ ਇਹਨਾਂ ਵੱਲ ਗੌਰ ਕਰਿਆ ਕਰ ਇਹ ਮਰਨ ਇਹ ਜਿਉਣ ਤੂੰ ਘਰ ਆ ਗਈ ਹੈ ਨਾ ਇਹ ਇਹਨਾਂ ਵੱਲ ਤਵੱਜੋ ਹੀ ਨਾ ਕਰ ਇਹਦਾ ਸਿਰ ਦੁਖਦਾ ਜਾਂ ਸਿਰ ਇਹਦਾ ਲੈ ਜੇ ਸਿਰੇ ਦਾ ਲੈ ਜੀ ਇਹ ਅੱਜ ਖਰਚਾ ਕਰਾਊਗਾ ਤੇਰੇ ਭਰਾ ਦਾ ਆਹੋ ਟੈਸ਼ਨ ਕਰਦੀ ਆ ਲਾਡੀ ਬਣਦੀ ਆ ਜਿਵੇਂ ਨਾ 15 ਕਿ 16 ਸਾਲ ਦੀ ਆ ਵੇਖ ਤੇ ਸਹੀ ਹੈ ਲੂੜ ਕਰ ਕਰ ਵਿਖਾਉਂਦੀ ਆ ਆਕੂ ਨੂੰ ਪਿਓ ਕਵੇ ਵੀ ਇਹਦੇ ਆਲੇ ਦੁਆਲੇ ਘੁੰਮੇ ਉਹ ਹੈ ਹਾਂ ਇਹਦਾ ਕੰਮ ਹੀ ਹੈ ਇਹਦੇ ਨਾ ਫੱਫੜੇ ਮੁੱਕੇ ਤੇ ਅੱਜ ਕੀ ਧਰਨਾ ਕੀ ਉਹ ਅੱਜ ਕੋਈ ਪਕਾ ਲਾ ਫਿਰ ਮੇਰਾ ਦਿਲ ਕਰਦਾ ਹੀ ਉਹ ਨਾ ਚਨਿਆਂ ਦੀ ਜਿਹੜੀ ਭੂਨਵੀਂ ਦਾਲ ਨਹੀਂ ਹੁੰਦੀ ਤੜਕਾ ਲਾ ਕੇ ਹਾਂ ਠੀਕ ਹੈ ਹੈ ਉਹ ਜਿਹਦੇ ਚ ਕਰੇਲੇ ਵੀ ਪੈ ਜਾਂਦੇ ਨੇ ਆਓ ਕਰੇਲੇ ਵੀ ਪੈ ਜਾਂਦੇ ਆ ਹਾਂ ਤੇ ਗੋਸ਼ਤ ਲਓ ਨਾ ਕਮੀ ਹੋਣੋ ਬਸ ਕਰੇਲੇ ਪਾ ਲਈ
ਕਰੇਲੇ ਹੀ ਪਾਵਾਂਗੀ ਬੇਫਿਕਰ, ਅੱਜ ਕਰੇਲੇ ਹੀ ਪਕਾ ਲੈਣੇ। ਚਲੋ ਘਰ ਦੀ ਰੋਟੀ ਦਾ ਸਾਡੇ ਨਾ ਆਪਣੇ ਇੱਧਰ ਨਹੀਂ ਮੈਂ ਕਦੀ ਸੁਣਿਆ ਦਾਲ 'ਚ ਕੋਈ ਕਰੇਲੇ ਜਾਂ ਕੋਈ ਹੋਰ ਸਬਜ਼ੀ ਮਿਕਸ ਹੁੰਦੀ ਆ, ਪਰ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਇਹ ਮਤਲਬ ਵਾਕਈ ਤਾਂ ਸਬਜ਼ੀਆਂ ਹੁੰਦੀਆਂ ਜਿਨ੍ਹਾਂ 'ਚ ਆਪਾਂ ਸੁੱਕੀ ਸਬਜ਼ੀ ਪਾ ਕੇ ਜਾਂ ਤਰੀ ਵਾਲੀ ਆਪਾਂ ਇਦਾਂ ਮਿਕਸ ਕਰ ਸਕਦੇ ਹਾਂ। ਹੀ ਮਜ਼ਾ ਹੁੰਦਾ। ਅਸੀਂ ਉੱਥੋਂ ਬਾਹਰੋਂ ਖਾਣੇ ਹੀ ਆ, ਕਿਸੇ ਨਾ ਕੰਮ ਦੀ ਰੋਟੀ ਹੁੰਦੀ ਆ, ਰੋਟੀਆਂ ਪਾਪੜਾਂ ਵਰਗੀਆਂ। ਤੇਰੀ ਹੱਥ ਦੀ ਰੋਟੀ ਜਿਹੜੀ ਆ ਨਾ ਉਹ ਦੇਸੀ ਘਿਓ ਵਾਂਗੂ ਜਾਂਦੀ ਉਹ ਠਾਣ। ਤੇ ਹੁਣ ਝੋਨਾ ਛੱਟ ਲਿਆ ਜੇ? ਹਾਂਜੀ ਤੈਂ ਛੱਡਣਾ ਇਹ ਠੇਕਾ ਫੜਿਆ ਜੇ ਜਾਂ ਆਪਣੀ ਆ? ਆਪਣਾ ਹੀ ਆ ਸਾਰਾ। ਚਲੋ ਚੰਗਾ ਵੈਸੇ। ਚਲੋ ਹੋਰ ਸਭ ਖੈਰ ਖਰੀਏ ਦਾ? ਠੀਕ ਆ ਚਲੋ ਕੋਈ ਦੇਖ ਲੈਣਾ, ਕੋਈ ਪੀਪਾ ਬਚੇ ਤੇ ਸਾਨੂੰ ਵੀ ਦੇ ਦੇਣਾ ਤੁਸੀਂ। ਪੀਪਾ ਬਚੇ। ਹੋਰ ਭਾ ਕੀ ਹਾਲ ਆ? ਠੀਕ ਹੋ? ਕਦੋਂ ਵਿਆਹ ਰੱਖਿਆ ਜੇ? ਚਲੋ ਅੱਲਾ ਖੈਰ ਖਰੀਏ ਦਾ ਦਿਨ ਲਿਆਵੇ। ਇਹ ਬੂਆ ਖੁੱਲਾ ਹੀ ਕੋਈ ਹੈ ਹੀ ਨਹੀਂ ਲੱਗਦਾ। ਭਾਵੇਂ ਅੱਗੇ ਅੰਦਰ ਜਿਹੜਾ ਪੱਕਾ ਕੋਈ ਮਰਜ਼ੀ ਨਹੀਂ ਵੜ ਹੋਣਾ। ਜਾਵੇ। ਹੈਂ? ਸ਼ਾਇਆ ਕੀ ਹਾਏ ਹਾਏ ਆ ਲੈ ਫੜ। ਸਿਰ ਫਟ ਗਿਆ। ਆ ਸੇਬ ਲਿਆਇਆ ਤੇਰੇ ਲਈ, ਜਾਪਾਨੀ ਫੜ ਲਿਆਇਆ, ਨਾਲ ਕੇਲੇ ਵੀ ਲਿਆਇਆ ਮੈਂ। ਹਾਂ ਕਹਿੰਦੀ ਸੀ ਤੇਰਾ ਫਰੂਟ ਨੂੰ ਦਿਲ ਕਰਦਾ। ਇਹ ਤੇ ਤੁਸੀਂ ਚੰਗਾ ਕੀਤਾ। ਉੱਚੀ ਭਾਕੂ ਉੱਚੀ ਆਵਾਜ਼ ਨਾ ਕਹਿ ਸੇਬ ਲਿਆਇਆ ਮੈਂ, ਪੂਰਾ ਪਿੰਡ ਤੇ ਸੁਣੇ। ਪਿੰਡ ਜੋ ਲਿਆਇਆ, ਪਿੰਡ ਵਾਲਿਆਂ ਨੂੰ ਪਤਾ ਸੀ 20 ਬੰਦੇ ਉੱਥੇ ਲੈ ਆਂਦੇ ਸੀ ਜਿੱਥੋਂ ਮੈਂ ਲਿਆਇਆ। ਪੂਰੇ ਵਿਖਾ ਤੂੰ ਕੇ ਏਡਾ ਲਿਆਇਆ ਸਿਆਣਾ ਨਾ, ਹੈਂ? ਵਿਖਾ ਕੇ ਲਿਆਇਆ ਸਾਰਿਆਂ ਨੂੰ ਵੀ ਮੈਂ ਘਰ ਸੇਬ ਇਹ ਲਿਆਉਣ ਦੇ ਸੂਟ ਆ। ਉਹ ਤੂੰ ਲਿਆਇਆ ਤੇ ਤੂੰ ਆਪਣੇ ਰੱਖ। ਏਡੀ ਖੱਪ ਪਾਉਣ ਵਾਲੀ ਕਿਹੜੀ ਗੱਲ ਆ ਵੀ ਤੂੰ ਲੋਕਾਂ ਨੂੰ ਦੱਸਦਾ ਅੱਛਾ ਜੀਆ ਫੜ ਫਰੂਟ, ਦਿਲ ਦਾ ਅਟੈਕ ਹੋਇਆ ਉਹਨੂੰ। ਹੋਰ ਤੇਰੀ ਬੁੱਢੀ ਨੂੰ ਫੜਾ ਦਿਆਂ? ਹੈਂ? ਦਿਲ ਦਾ ਮੈਂ ਫੜਾਉਣ ਦਿੰਦਾ ਤੈਨੂੰ। ਤੇ ਆਪ ਹੀ ਨਹੀਂ ਕਦੀ ਲਿਆ ਕੇ ਦਿੱਤੇ। ਦਵਾਂਗੇ ਜਾ ਬਸ ਕੰਮ ਹੋ ਕਰ। ਗਿਆ ਚੱਲ ਯਾਰ, ਸ਼ੁਰੂ ਸਿਰ ਬੰਨਿਆ ਲੜਾਈ ਖੈਰ ਜ਼ਰੂਰ ਤੇ ਹੋਊਗੀ ਹੈ। ਇਹਨਾਂ ਦੀ। ਹਾਏ ਬਸ ਕੀ ਦੱਸਾਂ ਮੈਂ। ਨਹੀਂ ਜੋ ਹੈਗਾ ਦੱਸ ਤੂੰ। ਸ਼ੁਰੂ ਹੋ ਗਏ ਫਫੜੇ ਸ਼ੁਰੂ। ਚੱਲਦਾ ਹਾਂ ਕਰਾ। ਕੀ ਦੱਸਾਂ ਮੈਂ। ਕੀ ਹੋਇਆ? ਕੀ ਆ ਜਿਹੜੀ ਦੱਸਣੀ ਗੱਲ ਦੱਸ ਵਿੱਚੋਂ। ਮੈਨੂੰ ਫਿਕਰ 'ਚ ਨਾ ਪਾਇਆ ਕਰ। ਅੱਗੇ ਮੈਂ ਕੰਮ ਤੋਂ ਥੱਕਿਆ ਉਹਨਾਂ ਦੇ ਅੱਗੋਂ ਤੂੰ ਇਹ ਕੀ ਦੱਸਾਂ ਇਹ ਕੀ ਪਕਾਉਂਦਾ ਈ? ਅੱਛਾ ਕੀ ਹੈ ਕੀ ਦੱਸਣਾ ਈ ਅੱਜ? ਕੀ ਦੱਸਾਂ ਮੈਂ। ਇਹ ਵੇਖੋ ਮੇਰਾ ਸਿਰ ਬਣਿਆ ਹੋਇਆ ਮੈਂ। ਓਏ ਆ ਤੇ ਉਥੋਂ ਡੈਸਪਰੀਨ ਖਾ ਦੋ। ਉਹ ਸਿਰ ਦਰਦ ਦਾ ਵਧੀਆ ਇਲਾਜ ਆ ਉਹ। ਡਿਸਪਰੀਨ ਵਾਲੇ ਕੰਮ ਤੋਂ ਅੱਗੇ ਕੰਮ ਵੱਧ ਗਿਆ ਹੈ। ਅੱਛਾ ਅੱਗੇ ਫਿਰ ਆਹੋ ਅੱਗੋਂ ਫਿਰ ਦਵਾਈ ਲੈ ਆਉਨੇ ਆ। ਦਵਾਈ ਤੋਂ ਵੀ ਵੱਧ ਗਿਆ ਕੰਮ। ਵੱਡੇ ਹਸਪਤਾਲ ਚਲੇ ਚੱਲਦੇ ਆ। ਉੱਥੋਂ ਵੀ ਕੰਮ ਵੱਧ ਗਿਆ ਹੋਵੇ। ਤਵੀਜ ਨਿਕਲ ਚਲੋ ਹੁਣ ਮੈਂ ਤੈਨੂੰ ਤਵੀਜ ਘਰੋਂ ਨਿਕਲ ਆਏ ਤੇ ਸਾਡੇ ਘਰੋਂ ਹੋਰ ਕੀ ਬੱਲੇ ਵਾਲੇ ਚੋਂ। ਨਵਾਂ ਕਿੱਥੇ? ਡਰਾਮਾ ਸ਼ੁਰੂ। ਇਹ ਵੇਖੋ ਮੈਂ ਕਹਿੰਦੀ ਸਾਂ ਚੱਲ ਗੌਰ ਨਾ ਕਰ ਇਹਨਾਂ ਵੱਲ। ਹੈ ਮੈਨੂੰ ਚੱਕਰ ਕਿਉਂ ਆਉਂਦੇ ਨੇ? ਹੈ ਮੇਰਾ ਦਿਲ ਕਿਉਂ ਕੰਬਦਾ? ਇਹ ਸਾਡੇ ਘਰੋਂ? ਸਾਡੇ ਘਰੋਂ ਮਲਾਰੀ ਚੋਂ ਨਿਕਲੇ ਨੇ। ਉਹਨਾਂ ਦੇ ਥੱਲੇ ਰੱਖੇ ਸਨ। ਓ ਮੇਰੇ ਆ ਰੱਬਾ, ਮੈਂ ਵੀ ਕਵਾਂ ਮੈਂ ਸਾਈਕਲ ਤੋਂ 3 ਵਾਰੀ ਕਿੱਦਾਂ ਡਿੱਗਾ। ਬੜਾ ਰੀਜਨ ਭਾਕੂ ਦੱਸਿਆ ਈ ਤਵੀਜ਼ਾਂ ਦਾ ਹੈ। ਉਹਨੂੰ ਕੁੱਤੇ ਨਾ ਪਵਾਈ ਤੇ ਕਈ ਜਾਈ ਤਵੀਜ਼ ਪਾਤੇ ਕਿਸੇ ਨੇ। ਕੁੱਤੇ ਮੈਂ ਬਾਹਰੋਂ ਨਹੀਂ ਪਵਾਉਣੇ, ਮੈਨੂੰ ਘਰੋਂ ਹੀ ਕੁੱਤਾ ਪੈ ਜਾਂਦਾ। ਆਹ ਕੁੱਤਾ ਪਵਾਉਣਾ ਮੈਂ। ਆ ਤੁਹਾਨੂੰ ਕਿਹਾ ਕਿਸੇ ਨੇ ਅਸੀਂ ਆਪਣੇ ਘਰ 'ਚ ਗੱਲ ਵੀ ਨਾ ਕਰੀਏ? ਗੱਲ ਕਰਨੀ ਤੇ ਵਾਪਰੇ ਆ ਤਮੀਜ਼ ਨਿਕਲਿਆ। ਨਿਕਲਿਆ ਤਵੀਜ਼ ਦਾ ਨਵਾਂ ਡਰਾਮਾ ਸ਼ੁਰੂ ਕਰਦਾ। ਕਦੀ ਇਹਨਾਂ ਦਾ ਸਮਾਨ ਖਿਲਰ ਜਾਂਦਾ, ਕਦੀ ਇਹਨਾਂ ਦੇ ਅੰਦਰੋਂ ਡਰਾਮਾ ਕੋ ਮੈਂ ਸ਼ੇਖੂਪੁਰੇ ਨਹੀਂ ਕਰਨ ਦਿਆ, ਡਰਾਮਾ ਚੱਲਣ ਦਿਆ। ਮੈਂ ਆਪਣੇ ਘਰ 'ਚ ਗੱਲ ਕਰਨ ਦਿਆ। ਆ ਤੈਨੂੰ ਮੈਂ ਤੇ ਸਾਡੇ ਵੱਲ ਮੂੰਹ ਕਰਕੇ ਨਾ ਕਰ। ਖੁਦਾ ਦਾ ਵਾਸਤਾ ਪਰੇ ਮੂੰਹ ਕਰਕੇ ਨਾ। ਸਾਡਾ ਸੁੱਖ ਦਾ ਘਰ ਵਸਦਾ ਨਾ। ਤੇ ਸਾਡਾ ਜਾੜਨ ਦੇ ਉਹ ਸਾਡਾ ਤਮੀਜ਼। ਮੈਂ ਇਹ ਤੂੰ ਬੇਫਿਕਰ ਹੋ ਜਾ। ਇਹ ਮੈਨੂੰ ਪਹਿਲੇ ਪਤਾ ਲੱਗ ਗਿਆ ਨਾ, ਇਹ ਨਿਕਲ ਆਇਆ ਨਹੀਂ ਕਿਤੇ। ਆ ਇੱਕ ਨਹੀਂ, ਦੋ ਨਹੀਂ, ਤਿੰਨ ਤੇਰਾ ਘਰ ਅਸੀਂ ਕੀ ਜਾਣਨਾ ਵਾ? ਤੇਰਾ ਏਰ ਬਿਲੂ ਚ ਹਿੱਸਾ ਆ। ਉਹ ਤੁਹਾਨੂੰ ਕਿਹਾ ਕਿਸੇ ਨੇ ਚੋਰ ਨਾਲੋਂ ਪੰਡ ਕਾਲੀ। ਹਾਂ ਹੈ ਚੋਰ ਦੀ ਦਾੜੀ 'ਚ ਤਿਨਕਾ। ਤੇ ਮੂੰਹ ਉਹਨੂੰ ਕਰਕੇ ਗੱਲ ਕਰ। ਉਹ ਤੂੰ ਆਉਣੂ ਕਰ ਲਾ। ਹਾਂ ਆ ਬੁੱਢੀ ਸਾਡੇ ਘਰੋਂ ਤਮੀਜ਼ ਨਿਕਲਿਆ ਸੀ ਕਹੀਏ ਨਾ। ਟੁੱਟ ਗਿਆ ਹੈ। ਸਾਡੇ ਵੱਲ ਮੂੰਹ ਕਰ ਆਂਦੀ ਤਵੀਜ਼ ਨਿਕਲ ਤੇ ਗਿਆ। ਮੈਂ ਹਿਸਾਬ ਲਵਾ ਲੈਣਾ ਕਿੱਥੋਂ ਨਿਕਲਿਆ, ਹਿਸਾਬ। ਕਿੰਨੇ ਪਾਏ ਆ। ਐਡਾ ਹਿਸਾਬ। ਉਹਦਾ ਬੇੜਾ ਹੀ ਗਰਕ ਹੋਣਾ ਜਿਹੜਾ ਸਾਡਾ ਘਰ ਝੋਲੀ ਆ। ਅੱਡ ਲਈ ਉਹਨੇ। ਕਹਿੰਦਾ ਉਹਦਾ ਹੀ ਹੁੰਦਾ। ਝੋਲੀਆਂ ਪਾਉਂਦਾ ਨੇ। ਉਹਨੂੰ ਵੀ ਕੱਢ ਲਈ ਉੱਧਰ। ਕਹੂਗਾ ਉਹਦਾ ਬੇੜਾ ਗਰਕ ਹੋਊਗਾ। ਚੱਲ ਜਾ। ਨਹੀਂ ਹੋਣਾ ਵੇ। ਸੱਚੀ ਘਰ ਚ ਇਦਾਂ ਹੀ ਇਦਾਂ ਲੜਾਈਆਂ ਹੀ ਹੁੰਦੀਆਂ, ਉਹਨਾਂ ਨੇ ਰਿਐਲਿਟੀ ਦਿਖਾਈ ਆ। ਇਹ ਤੇ ਮੈਂ ਵੇਖੀ ਆ ਜਿਵੇਂ ਜਨਾਨੀਆਂ ਝੋਲੀਆਂ ਪਾਪਾ ਗੱਲਾਂ ਕਰਦੀਆਂ ਇਦਾਂ ਨਹੀਂ ਇਦਾਂ। ਜੇ ਸਾਨੂੰ ਕੋਈ ਇਦਾਂ ਕਵੇ ਤਾਂ ਉਹਨੇ ਇਦਾਂ ਹੋ ਜੇ। ਉਹ ਬੰਦੇ ਪਹਿਲੀ ਵਾਰੀ ਵੇਖੇ ਆ। ਮਤਲਬ ਸੱਚੀ ਰਿਐਲਿਟੀ ਕਿਹੜਾ ਤੁਹਾਡਾ ਬੁਰਾ ਸੋਚਿਆ? ਤੁਸੀਂ ਸੋਚਦੇ ਹੋ। ਤੁਸੀਂ ਤਾਂ ਚਾਹੁੰਦੇ ਹੋ ਵੀ ਘਰ ਛੱਡ ਕੇ ਤੇ ਇੱਥੋਂ ਦਫਾ ਹੋ ਜਾਣ। ਇਹ ਸਾਰੀ ਹਵੇਲੀ ਤੁਹਾਨੂੰ ਲੱਭ ਜਾਏ। ਲੈ ਘਰ ਛੱਡ ਕੇ ਦਫਾ ਹੋਈਆਂ ਨੇ, ਐਡੇ ਸਾਡੇ ਨਸੀਬ। ਅਸੀਂ ਸਾਡੇ ਨਹੀਂ ਵੀ ਛੱਡਣ ਲੱਗੇ, ਸਾਡਾ ਵੀ ਘਰ ਏ। ਹਾਂ ਅਸੀਂ ਛੱਡਣ ਲੱਗੇ। ਇਹ ਤਵੀਤਾਂ ਨਾਲ ਨਹੀਂ ਅਸੀਂ ਜਾਂਦੇ। ਚੱਲ ਇਹਦੇ ਨਾਲ ਮੂੰਹ ਕਰ। ਇਹਨਾਂ ਦੇ ਮੂੰਹ ਨਾਲ ਲੱਗ। ਉਹਨੂੰ ਜੱਸੂ ਪੰਜੂ ਖੇਡੋ। ਜੱਸੂ ਕਰ ਲਾ ਪੰਜੂ। ਮੂੰਹ ਉਹਨੂੰ। ਲੁੱਡੋ ਖੇਡੋ ਆਪਣੀ। ਲੁੱਡੋ। ਆ ਤਾਂ ਠੀਕ ਹੈ। ਕਿਸੇ ਦਾ ਘਰ ਜਾੜ ਕੇ ਤੇ ਉਰੇ ਮੂੰਹ। ਆ ਕਿਹੜਾ ਘਰ ਜਾੜਦਾ? ਤੁਹਾਨੂੰ ਕਿਹਾ ਕਿਸੇ ਨੇ? ਉਹ ਤੁਹਾਨੂੰ ਵੱਡਾ ਕਿਹਾ?
ਉਹ ਮੈਂ ਛੋਟਾ ਮੇਰੀ ਇੱਜ਼ਤ ਕਰ ਅਕਲ ਕਰ ਉਹ ਮੈਂ ਵੱਡਾ ਤੂੰ ਕਰ ਛੋਟੇ ਦੀ ਮੈਂ ਇੱਜ਼ਤ ਕਰਾਉਣ ਕਰਾਂ ਵਾਲੀਆਂ ਗੱਲਾਂ ਕਰਦਾ ਆ ਹੈ ਤੂੰ ਕੀ ਇੱਜ਼ਤ ਕਰਾਉਣ ਵਾਲੀ ਗੱਲ ਕਰਦਾ ਉਹ ਕੱਲ ਦੀ ਨਿਆਣੀ ਕੁੜੀ ਬੁੱਢੀ ਆ ਤੇਰੀ ਤੇ ਉਹਦੇ ਮਗਰ ਲੱਗ ਗਿਆ ਇਹ ਮੇਰਾ ਜੀਵਨ ਸਾਥੀ ਆ ਜੀਵਨ ਇਹਦੇ ਤੋਂ ਬਗੈਰ ਤਾਂ ਮੈਨੂੰ ਕਿਸੇ ਨੇ ਪਾਣੀ ਵੀ ਨਹੀਂ ਪੁੱਛਣਾ ਪਾਣੀ ਕਿਉਂ ਤੈਨੂੰ ਹਾਂ। ਪੁੱਛਿਆ ਪਿਆਸਾ ਤੂੰ ਰਾਜਸਥਾਨ ਰਹਿਣਾ ਤੈਨੂੰ ਮੈਂ ਦੱਸਣਾ ਤਵੀਤ ਤੇਰੀ ਜ਼ਬਾਨ ਤੈਨੂੰ ਕੋਈ ਪਾਣੀ ਪੁੱਛੇ ਚੱਲ ਹੋਰ ਵੀ ਥੱਲੇ ਤੂੰ ਨਾ ਬੋਲ ਪੇਟੀ ਥੱਲੇ ਝਾੜੂ ਦੇਣਾ ਸੀ ਹੋਰ ਵੀ ਹੋਣੇ ਆ ਮੈਂ ਸੋਚਣ ਡਈ ਆ ਕਿ ਕੱਲ ਮੈਂ ਸਾਰਾ ਕਮਰਾ ਖਾਲੀ ਕਰਕੇ ਨਾ ਹਾਂ। ਸਮਾਨ ਸਾਰਾ ਬਾਹਰ ਕੱਢ ਕੇ ਆਹੋ। ਤੇ ਝਾੜੂ ਮਾਰਨਾ ਹੈ। ਪਤਾ ਨਹੀਂ ਹੋਰ ਕਿੰਨੇ ਕਿ ਤਵੀਜ ਕੱਢ ਕੱਢ ਐਸੇ ਬਹਾਨੇ ਆਪਣਾ ਸਮਾਨ ਤੇ ਬਾਹਰ ਕੱਢ ਸਿਰ ਵੇਖੀ ਫਟਣ ਦਿਆ ਸਿਰ ਫਟਣ ਦਿਆ ਮੇਰਾ ਸਿਰ ਫਟਣ ਦਿਆ ਇਹ ਕਾਲਾ ਕੀਤਾ ਹੀ ਸਾਡੇ ਤੇ ਕਿਸੇ ਨੇ ਕਾਲਾ। ਇਹ ਕਿਤੇ ਕਾਲੇ ਮੂੰਹ ਵਾਲੇ ਨੇ ਸਾਡੇ ਤੇ ਕਾਲਾ ਕੀਤਾ ਹੀ ਬਾਨੋ ਚੁੱਪ ਕਰਾ ਲੈ ਗੋਗੇ ਦੇ ਨਾਲ ਆਇਆ ਗੋਗੇ ਦਾ ਕਾਲੇ ਬੂ ਤੈਨੂੰ ਸੁਣਾਉਣ ਡਏ ਨੇ ਮੈਨੂੰ ਪਤਾ ਹੈ ਤੂੰ ਐਡਾ ਪੱਕ ਕਰਕੇ ਨਾ ਦੱਸ ਉਹ ਕੀ ਪਤਾ ਕਿਸੇ ਹੋਰ ਨੂੰ ਕਹਿਣ ਡਿਆ ਹੁਣ ਜਿਹੋ ਜਿਹਾ ਮੂੰਹ ਕਾਲਾ ਉਹੋ ਜਿਹਾ ਦਿਲ ਕਾਲਾ ਆਹ, ਵੀ ਇਹ ਮੈਂ ਤੂੰ ਬੇਫਿਕਰ ਆ ਪਕਾਉਣ ਕੀ ਦਈ ਆ ਵੀ ਇਸ ਘਰ ਦੇ ਵਿੱਚ ਜੀਣਾ ਹੀ ਸਾਡਾ ਮਾਲ ਕਰਤਾ ਉਹ ਮਾਲ ਤੁਸੀਂ ਕਰਨ ਦਿਓ ਉਹ ਤਵੀਤ ਸਾਡੇ ਘਰੋਂ ਨਿਕਲਿਆ ਆ ਵੇਖ ਆ ਵੇਖ ਉਹ ਤੇਰਾ ਅੱਖਾਂ ਦੇ ਸਾਹਮਣੇ ਉਹ ਤੇਰਾ ਸੌਦੀਆ ਘਰ ਆ ਤੇਲ ਨਿਕਲ ਆਵੇ ਸੌਦੀਆ। ਨਿਕਲੀਆਂ ਤੇ ਫੇ ਪਾਉਣ ਵਾਲਾ ਹੀ ਲਾਂਤੀ ਆ ਅੱਲਾ ਦਾ ਬੇੜਾ ਗਰਕ ਕਰੇ ਜਿਹਨੇ ਉਹਦਾ ਸਾਡੇ ਨਾਲ ਬੇੜਾ ਕੀਤਾ ਗਰਕ ਕਰੇ ਜਿਹੜਾ ਅੱਲਾ ਸਾਡੇ ਸੜਕਾਂ ਤੇ ਮੂੰਹ ਰੁੜਿਆ ਬੇੜਾ ਗਰਕ ਹੋਵੇ ਉਹਦਾ ਗੱਡੀ ਥੱਲੇ ਆਵੇ ਨਹੀਂ, ਗੱਡੀ ਥੱਲੇ ਉਹ ਆਵੇ। ਇਸ ਵਾਰੀ ਨਹੀਂ ਅੱਲਾ ਸਿਰ ਉਹਦਾ ਹੋਰ ਫੜਿਆ ਜਾਏ ਸਿਟੀ ਸਕਾਨ ਨਾ ਲੱਭੇ ਇਹਨਾਂ ਨੂੰ ਦਰਖਤ ਡਿੱਗੇ ਉਹਦੇ ਤੇ ਦਰਖਤ ਡਿੱਗੇ ਉਹਦੇ ਤੇ ਅੱਗੇ ਸਾਡੇ ਕਿਹੜੀਆਂ ਟਹਿਣੀਆਂ ਨਹੀਂ ਆਉਣ ਝੋਨੇ ਜੋ ਸੱਪ ਲੜੇ ਉਹਨੂੰ ਝੋਨੇ ਝੋਨੇ ਜੋ ਆਲੂਆਂ ਜੋ ਠੂਆ ਲੜੇ ਉਹਨੂੰ ਬਾਨੋ ਹਾਂ ਐਨ ਮੂੰਹ ਕਰ ਚੱਲ ਉਹ ਕਿਤੇ ਮੌਤਲ ਮੂੰਹ ਕਰ ਜਾਵੋ ਤੁਸੀਂ ਟਰਨ ਕਿੱਦਾਂ ਮਾਰੀ ਆ ਉਹਨੂੰ ਮੂੰਹ ਕਰਦੇ ਹੋ ਐਡਾ ਤੂੰ ਮੂੰਹ ਕਰਾਉਂਦੇ ਆ ਲਾਰੀ ਅੱਡੇ ਬੈਠਾ ਟਰਨ ਪਤਾ ਕਿੱਦਾਂ ਮਾਰੀ ਆ ਕਿਉਂਕਿ ਗੋਗਾ ਜਿਹੜਾ ਫੌਜੀ ਬੈਂਡ 'ਚ ਰਿਹਾ ਪਹਿਲਾਂ ਆਪਾਂ ਵੀਡੀਓ ਅਪਲੋਡ ਕੀਤੀ ਜਰੂਰ ਦੇਖਿਓ ਫੌਜੀ ਬੈਂਡ ਵਾਲੀ ਉਹਦੇ 'ਚ ਗੋਗਾ ਟਰਨ ਮਾਰਦਾ ਇਦਾਂ ਪੂਰੀ ਆਣੇ ਹੋ ਕਿਸੇ ਦੇ ਉਹ ਕਾਣੇ ਨਹੀਂ ਆ ਕਿਸੇ ਦੇ ਕੁਛ ਹਾਂ। ਬੰਦੇ ਨੂੰ ਕਿੱਧਰ ਮੂੰਹ ਕਰਾਏਗਾ ਤੂੰ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਹਿਣਾ ਤੂੰ ਮੂੰਹ ਲੁਕਾਉਂਦੇ ਫਿਰੋਗੇ ਗੰਦੇ ਹੋ ਲੋਕੋ ਉਹ ਤਵੀਤ ਸਾਡੇ ਘਰੋਂ ਤਵੀਤ ਸਾਡੇ ਘਰੋਂ ਤੁਹਾਡੇ ਘਰੋਂ ਆ ਤੇਰਾ ਸਿਰ ਫਟ ਰਿਹਾ ਨਾ ਮੇਰਾ ਸਿਰ ਫਟ ਰਿਹਾ ਮੈਨੂੰ ਚੱਕਰ ਆਉਣ ਡੇ ਮੇਰਾ ਦਿਲ ਘਬਰਾਉਣ ਡਿਆ ਵੇ ਬਸ ਜਿਹਨੇ ਸਾਨੂੰ ਕੁਛ ਹੋ ਗਿਆ ਇਹਨੂੰ ਫੌਰੀ ਬੁਲਾ ਲਓ ਇਹ ਲੱਗੀ ਗਈ ਜੇ ਹਾਂ, ਲੱਗੀ ਦੇ ਫੇਰ ਹੋ ਗਿਆ ਹੋ ਚਾਹੇ ਗਿਆ ਦੋ ਚਾਰ ਨਾਲ ਲੈ ਕੇ ਜਾਵਾਂਗੀ ਮੈਂ ਸੜ ਮਰਨੀ 4 ਮਿੰਟ ਕਿਤੇ ਅਸੀਂ ਇਕੱਠੇ ਬਹਿ ਜਾਈਏ ਉਹਦੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਸਾੜੀ ਫੱਕਦੀ ਸਾੜੀ ਉਹ ਬਵੋ ਜਮ ਬਵੋ ਕਿਸੇ ਦਾ ਘਰ ਤੇ ਨਾ ਜਾੜੋ ਉਹ ਘਰ ਜਾੜਤਾ ਕੀ ਸੱਪ ਸੁੱਟਦਾ ਤੁਹਾਡੇ ਘਰ ਓਏ ਤਵੀਤ ਪਾਤੇ ਆ ਓਏ ਅਸੀਂ ਨਹੀਂ ਪਾਏ ਓਏ ਵੀ ਉਹ ਪਾਗਲ ਬੇੜਾ ਹੋ ਜਾਣ। ਗਰਕ ਹੋਵੇ ਉਹਨਾਂ ਦਾ ਜਿੰਨੇ ਤੁਹਾਡੇ ਤਵੀਤ ਪਾਏ ਆ ਆਮੀਨ ਆਮੀਨ ਐਡਾ ਆਮੀਨ ਸਾਡੇ ਵੱਲ ਮੂੰਹ ਕਰਕੇ ਕਿਉਂ ਆਂਦੇ ਪਰੇ ਕਰ ਲੋ ਐਰੇ ਕਰ ਲੋ ਇਹ ਬੰਨ ਹਾਂ ਮੂੰਹ ਇੱਧਰ ਕਰ ਇਹ ਨਹੀਂ ਓਏ ਪਰੇ ਫਿਲਮ ਲੱਗੀ ਆ ਹੈ ਉਹ ਟੂਬਲ ਚ ਦੇਣਾ ਜੀ ਕਿ ਨਹੀਂ ਉਹ ਟੂਬਲ ਦਾ ਪਾਣੀ ਹੈ ਵਿੱਚ ਹਾਂ। ਉਹ ਚੁੱਲੀ ਪਰ ਲੈ ਕੇ ਨਾ ਡੁੱਬ ਮਰੋ ਡੁੱਬ ਮਰੋ। ਮਰੋ ਆ ਬੁੱਢੀ ਦੇ ਥੱਲੇ ਲੱਗਿਆ ਤੂੰ ਲੱਗਾ? ਆਹ ਨਿੱਕੇ ਭਰਾ ਨੂੰ ਇਹ ਪੁੱਛਿਆ ਵੀ ਕੋਈ ਗੱਲ ਹੈ ਇਦਾਂ ਦੀ ਕਿ ਨਹੀਂ ਆਉਂਦਿਆਂ ਇਲਜ਼ਾਮ ਤਵੀਤ ਪਾਤੇ ਤਵੀਤ ਪਾ ਡਾਇਵੋ ਚੱਲਦੀਆਂ ਤੁਹਾਡੀਆਂ ਤਵੀਤ ਪਾਉਣੇ ਅਸੀਂ ਤੁਹਾਨੂੰ ਹਾਂ ਤੇਰੇ ਇਹਦਾ ਮਰਬੇ ਆ ਕਾਰੋਬਾਰ ਤੁਹਾਡਾ ਤੇਰੇ ਬੰਦ ਹੋ ਮਰਬੇ ਗਿਆ। ਆ ਹਾਂ ਹਾਂ ਤੂੰ ਤੇ ਆਪ ਆਸਮ ਸ਼ਾਹ ਕੋ ਕੰਮ ਕਰਨਾ ਆਸਮ ਸ਼ਾਹ ਕੋ ਕੰਮ ਕਰਦੇ ਇਹਦਾ ਮਤਲਬ ਅਸੀਂ ਤੁਹਾਡੇ ਤਵੀਤ ਪਾਉਣੇ ਆ ਇਹ ਤਵੀਤ ਲਿਆਉਣਾ ਤੂੰ ਕਿਤੋਂ ਨਾ ਕਿਤੋਂ ਉਹ ਲਿਆਉਂਦਾ ਨਹੀਂ ਆ ਚਲੋ ਠੀਕ ਆ। ਫਫੜੇ ਹੱਥ ਬੁੱਢੀ ਤੇਰੀ ਇਹਨੇ ਘਰ ਜਾਣਨਾ ਹੀ ਤੇਰਾ ਉਹ ਤੂੰ ਸੀ ਜਾੜਨਾ ਤੁਸੀਂ ਇਹਨੇ ਕਤਲ ਕਰਾਉਣਾ ਹੀ ਮੇਰੇ ਹੱਥੋਂ ਤੇਰਾ ਹਾਏ ਗੋਗਾ ਦਾ ਬਦਮਾਸ਼ ਜਾਗ ਪਿਆ ਹੁਣ ਕਹਿੰਦਾ ਤੇਰਾ ਕਤਲ ਕਰਾਉਣਾ ਨਹੀਂ ਆਇਆ ਵੇ ਕਿਹਨੂੰ ਕਰਨਾ ਈ? ਉਹ ਭੱਜ ਗਿਆ ਛੁਰੀ ਗੋਗਾ ਫੜਾ ਲਓ। ਅੱਗੇ ਅੱਗੇ ਅਸੀਂ ਡਰਦੇ ਤੁਹਾਡੇ ਕੋਲੋਂ ਗੰਦੇ ਦੇ ਪੁੱਤਰਾ ਇੱਧਰ ਆ ਡਰਦੇ ਆ ਇੱਧਰ ਆ ਛੁਰੀ ਅਸੀਂ ਡਰਦੇ ਆ ਜੇ ਵੱਡਾ ਵਾ ਇਹਦਾ ਮਤਲਬ ਆ ਨਜਾਇਜ਼ ਛੁਰੀਆਂ ਲੈ ਲੈ ਕੇ ਪਵੇਂ ਸਾਨੂੰ ਤੇ ਤੁਸੀਂ ਜਿਹੜੇ ਤਵੀਤ ਪਾਉਂਦੇ ਹੋ ਏ ਅਸੀਂ ਨਹੀਂ ਭਾਈਆ ਪਾਏ ਤਵੀ ਜਾ ਕੇ ਬਾਹਰੋਂ ਜਿਹੜੇ ਜਿਹੜੇ ਮਰਜੀ ਕੋ ਪਵਾਲਾ ਜਾ ਕੇ ਮੈਂ ਸਾਡੇ ਪਤਾ ਨਾਲ- ਕਰ ਲੈਣਾ ਸਾਨੂੰ ਨਾ ਤੈਨੂੰ ਤੜੀਆਂ ਕੀ ਪਤਾ? ਲਾ ਮੈਂ ਪਤਾ ਨਹੀਂ ਕਰਦਾ ਉਹ ਤੜੀਆਂ ਨਾ ਲਾ ਸਾਨੂੰ ਉਹ ਅਸੀਂ ਤੜੀਆਂ ਨਹੀਂ- ਨਾ ਮਤਲਬ ਪਹਿਲਾਂ ਭਰਾ ਇਕੱਠੇ ਰਹਿੰਦੇ ਨੇ ਕਿੰਨਾ ਪਿਆਰ ਹੁੰਦਾ ਹੈ ਹਨਾ ਤੇ ਜਨਾਨੀਆਂ ਆ ਜਾਂਦੀਆਂ ਤੇ ਕਿੱਦਾਂ ਲੜਦੇ ਨੇ ਇੱਕ ਦੂਸਰੇ ਦੇ ਜਾਨ ਦੇ ਦੁਸ਼ਮਣ ਬਣੇ ਨੇ ਅਸੀਂ ਕਰਦਣਾ ਡਰਦੇ ਆ ਮਾਰ ਹੋ ਕਿਸੇ ਗਿਆ। ਕੋਲੋਂ ਅਸੀਂ ਡਰਦੇ ਆ ਅਸੀਂ ਡਰਦੇ ਆ ਕਿਸੇ ਕੋਲੋਂ ਖਲੋ ਨਾ ਫਿਰ ਖਲੋ ਇੱਥੇ ਖਲੋ ਇੱਥੇ ਛੱਡ ਦੇ ਹੁਣ ਖੁਸ਼ ਆ ਭਰਾਵਾਂ ਨੂੰ ਲੜਵਾਤਾ ਹੀ ਹੁਣ ਖੁਸ਼ ਆ ਅੱਗੋਂ ਦਫਾ ਕਰ ਕੁੱਤੇ ਦੇ ਮੂੰਹ ਨਾ ਲੱਗ ਆ ਵੇਖ ਲੈ ਗੰਦੇ ਖੂਨ ਤੇ ਆਪਣਾ ਹੱਥ ਗੰਦੇ ਕਰੇ ਇਹ ਜਿਹੜਾ ਸਾਨੂੰ ਇੰਜ ਕਹੇਗਾ ਤੇ ਫਿਰ ਅਸੀਂ ਹਟਾਂਗੇ ਫੇਰ ਘਵਾਉਣਾ ਹੀ ਆ ਉਹਦੇ ਹੱਥੋਂ ਹੀ ਘਵਾਉਣਾ ਹੀ ਵੱਡਾ ਭਰਾ ਵਾ ਇੱਜ਼ਤ ਕਰਾ ਉਹਦੀ ਮੈਂ ਕਰਾ ਲਾਂਗਾ ਇਹਦੀ ਵੀ ਜ਼ਬਾਨ ਨੂੰ ਤਾਲਾ ਲਾ ਆ ਵੇ ਚੁੱਪ ਬੈਠੀ ਮੈਂ ਤੇ ਬੋਲਣੀ ਨਹੀਂ ਲੜਕੀ ਤੇਰੇ ਤੇ ਮੂੰਹ ਚ ਜ਼ਬਾਨ ਦੱਸੋ ਜੀ ਨਵਾਂ ਹੀ ਤੂੰ ਜ਼ਮਾਨਾ ਆ ਇੱਥੇ ਗਿਆ ਜੋ ਕਿਸੇ ਦੇ ਇੱਥੇ ਕਰ ਰਹੀ ਘਰ ਆ। ਕੋਈ ਮਾੜੀ ਜੀ ਖੁਸ਼ੀ ਕੀ ਆਉਂਦੀ ਆ ਤੁਹਾਨੂੰ ਜੈਲਸੀ ਹੋ ਗਈ ਜੈਲਸੀ ਹੈਂ? ਤੁਹਾਨੂੰ ਹੋਈ ਮੈਂ ਹੈਂ? ਫਰੂਟ ਕੇਲੇ ਲਿਆਂਦੇ ਤੈਨੂੰ ਇਹ ਤੂੰ ਸੁਣੋ ਐ ਵੇਖੋ
ਯਾਨੀ ਕਿ ਅਸੀਂ ਸੜੋ, ਸੜੋ। 50 ਕੇਲਿਆਂ ਤੋਂ ਸੜ ਜੀਏ ਸੀ ਜਿਹੜੇ ਅੱਧੀ ਦਰਜਨ ਵੀ ਨਹੀਂ ਪੂਰੇ ਡੁੱਬ ਕੇ ਮਰ ਜਾਓ ਤੂੰ ਕੌਣ ਨਾ ਕਿਸੇ ਦੇ ਕੇਲੇ ਗਿਣਨ ਵਾਲਾ ਤੂੰ ਕੌਣ ਨਾ ਮੈਂ ਇੱਕ ਲਿਆਵਾਂ ਛੇ ਲਿਆਵਾਂ ਇੱਕ ਦਰਜਨ ਲਿਆਵਾਂ ਆ ਵੇਖ ਲੈ ਲੱਗਾ ਹੀ ਮੇਰੇ ਬੰਦੇ ਨੂੰ ਮਾਰਨਾ ਵੇਖ ਲੈ ਲੜਵਾਤਾ ਹੀ ਨਾ ਇਹਨਾਂ ਨੂੰ ਮੈਂ ਨਹੀਂ ਮਾਰਦਾ ਇਹ ਤੁਹਾਨੂੰ ਰੱਬ ਮਾਰੂ ਮੈਂ ਨਹੀਂ ਮਾਰਦਾ ਤੁਹਾਡਾ ਰੱਬ ਮਾਰੂ ਤੁਹਾਨੂੰ ਅਸੀਂ ਕਦੀ ਕਿਸੇ ਦਾ ਬੁਰਾ ਹੀ ਨਹੀਂ ਕੀਤਾ ਜਿਹੜੇ ਕਰਦੇ ਉਹਨਾਂ ਦਾ ਹੋਏਗਾ ਤੁਹਾਨੂੰ ਕੋਈ ਨਹੀਂ ਪੂਰਾ ਤਾਂ ਆਪਣੇ ਆਪ ਹੀ ਹੋਏਗਾ ਤਵੀਤ ਤੁਸੀਂ ਨਹੀਂ ਪਾਏ ਨਹੀਂ ਪਾਏ ਅਸੀਂ ਤੁਸੀਂ ਨਹੀਂ ਪਾਏ ਨਾ ਨਹੀਂ ਪਾਏ। ਤੇ ਤੁਹਾਨੂੰ ਕੀ ਤਕਲੀਫ ਚੁੱਪ ਕਰਕੇ ਬਵੋ ਤੇ ਫਿਰ ਸਾਡੇ ਵੱਲ ਮੂੰਹ ਕਰ ਕਰਕੇ ਤੁਸੀਂ ਗੱਲਾਂ ਆ ਵੇ ਸਾਡਾ ਸਤਿਆਨਾਸ਼ ਮੰਗਦੀ ਨਹੀਂ ਉਹਨੇ ਤਾਂ ਕਹਿਣਾ ਜਿਹਦੇ ਘਰ ਨੂੰ ਅੱਗ ਲੱਗੇ ਉਹ ਰੌਲਾ ਨਾ ਪਾਵੇ ਚਲੋ ਲੱਗੇ ਤਾਂ ਸਹੀ ਬੁਝਾ ਜਿਹਦੇ ਘਰ ਨੂੰ ਅੱਗ ਲੱਗੇ ਫਾਇਰ ਬ੍ਰਿਗੇਡ ਮੰਗਾਓ ਸਾਡੇ ਵੱਲ ਧਿਆਨ ਕਾਹਦਾ ਕਰਨੇ ਧਿਆਨ ਕਰਨ ਦੇ ਹੋ ਚੀਜ਼ਾਂ ਤੋਂ ਸੜਨ ਵਾਲੇ ਮਰ ਜਾਣ ਆ ਵੇ ਅਸੀਂ ਤੁਹਾਡੀਆਂ ਗੱਲਾਂ ਤੋਂ ਸੰਡਾ ਆ ਇਹ ਬਾਨੋ ਹਾਂ ਇਧਰ ਮੂੰਹ ਕਰ ਇਹ ਨਾ ਕੰਧੋਂ ਪਾਰ ਕੋ ਬੰਦਾ ਬੈਠਾ ਗੰਦੋ ਹੈ ਲੱਗਦਾ ਇੰਜੀ ਕਰਨ ਦੇ ਮੂੰਹ ਤੂੰ ਇਹਨਾਂ ਨਾਲ ਮੂੰਹ ਹੀ ਨਾ ਕਰ ਦਫਾ ਕਰ ਪਰੇ ਪਕਾਉਣ ਦਫਾ ਕੀ ਨਹੀਂ ਤੂੰ ਹੋ ਦਫਾ ਸਾਨੂੰ ਕਹਿਣ ਨਹੀਂ ਆ ਦਫਾ ਹੋ ਇਹ ਪਕਾਉਣ ਦੀ ਗੱਲ ਹੋਈ ਤਾਂ ਮੂੰਹ ਦੋਵਾਂ ਦੇ ਇੱਧਰ ਮੁੜ ਗਏ ਨੇ ਇੱਕ ਮਿੰਟ ਅਸੀਂ ਤੁਹਾਨੂੰ ਨਹੀਂ ਬੁਲਾਉਂਦੇ ਸਾਡੀ ਗੱਲ 'ਚ ਤੁਸੀਂ ਨਹੀਂ ਬੋਲਦੇ ਯਾਰ ਆ ਹੱਥ ਜੋੜੇ ਭਰਾ ਕੂ ਜਾ ਕੰਮ ਕਰ ਜਾ ਕੇ ਓਏ ਅਸੀਂ ਵੀ ਹੱਥ ਹੀ ਜੋੜੇ ਅਸੀਂ ਕਿਹੜਾ ਪੈਸੇ ਜੋੜੇ ਆ ਪੈਸੇ ਜੋੜੇ ਹੁੰਦੇ ਤੇ ਕੀ ਪਕਾਉਂਦਾ ਹੀ ਐ ਮੈਂ ਤੁਹਾਡੇ ਸੇ ਮੱਛੀ ਪਕਾ ਰਹੀ ਹਾਂ ਘਰੋਂ ਤਵੀਤ ਨਿਕਲਣ ਦੇ ਤੈਨੂੰ ਮੱਛੀਆਂ ਦੀ ਪਈ ਆ ਇਹ ਮੁੱਛੀਆਂ ਬਾਹਰ ਇਹ ਰੱਖ ਦੇ ਅੱਜ ਇਹਨਾਂ ਦਾ ਮੈਂ ਕੱਟੀ ਕੱਟਾ ਕੱਢਣਾ ਵਾ ਤੂੰ ਵੇਖ ਲਈ ਭਰਾਵਾ ਕੱਢਣਾ ਕੱਟੀ ਕੱਟਾ ਗੰਡੇ ਕਿੰਨੇ ਕੱਟਦੇ ਆ ਆ ਗਏ ਚੱਕ ਮੈਂ ਵੀ ਨਹੀਂ ਕਹਿੰਦੀ ਕਿ ਮੈਨੂੰ ਅੱਗੋਂ ਘੂਰਦਾ ਕਿਉਂ ਹੈ ਘਰ ਆ ਕੇ ਹੈ ਇਹ ਨਹੀਂ ਪਤਾ ਕਿ ਵਿੱਚੋਂ ਕੰਮ ਹੋਈ ਜਾ ਰਹੇ ਨੇ ਕਾਲੇ ਇਲਮ ਦੇ ਅੱਜ ਲੱਗ ਪਤਾ ਜਾਏਗਾ ਇਹਨਾਂ ਨੂੰ ਅੱਲਾ ਸਤਿਆਨਾਸ਼ ਕਰੇ ਮੈਂ ਤੇ ਕਹਿੰਦੀ ਅੱਲਾ ਬੇੜਾ ਗਰਕ ਕਰ ਦਵੇ ਅੱਲਾ ਕਰੇ ਘਰ ਹੀ ਸਵਾਹ ਹੋ ਜਾਵੇ ਉਹਨਾਂ ਦਾ ਹੋਵੇ ਉਹਨਾਂ ਦਾ ਜਿਨ੍ਹਾਂ ਨੇ ਕੀਤਾ ਨਾ ਸਾਨੂੰ ਕਾਹਦਾ ਭਾਰ ਅੱਲਾ ਮਾਫੀ ਦੇਵੇ ਬਦਦੁਆਵਾਂ ਦਾ ਨਾ ਅਸੀਂ ਚੋਰ ਨਾ ਚੋਰਾਂ ਦੇ ਨਾਲ ਆ ਭਾਈਵਾਲ ਅਸੀਂ ਤਾਂ ਬੰਦੇ ਹੀ ਬੜੇ ਸਿੱਧੇ ਜੇ ਆ ਸਾਡੇ ਤੇ ਹੀ ਇਲਜ਼ਾਮ ਲਾਉਂਦੇ ਨਾ ਫਰੂਟ ਇੰਜ ਖਾਈ ਜਾਂਦੀ ਜਿਵੇਂ ਕਿੱਡੀ ਕੁ ਬਿਮਾਰ ਆ ਨਾ ਜਾਣੇ ਕਿਤੇ ਦਾ ਦਿਲ ਦਾ ਬਾਈਪਾਸ ਹੋਵੇ ਫੇਰ ਵੀ ਖਾਵੇ ਚੰਗੀ ਲੱਗਦੀ ਰੋਕ ਇੱਕ ਮਿੰਟ ਰੋਕ ਕਾਕਾ ਪਾਪਾ ਲੈ ਗਿਆ ਓਏ ਰੋਕ ਬੱਚਾ ਮੈਂ ਮਾਫੀ ਚਾਹੁੰਦਾ ਇੱਕ ਤੇ ਦੋ ਚੱਕ ਬਾਬਾ ਲੈ ਜੀ। ਡੈਡੀ ਉਹਨੂੰ ਫਕੀਰ ਬਣਾਇਆ ਹੈ ਤੂੰ ਕੰਡ ਹੋ ਰਹੀ ਤੁਸੀਂ ਅੱਗੇ ਆਓ ਮੈਂ ਤਾਂ ਬਾਅਦ ਚ ਸੋਚਿਆ ਮੈਨੂੰ ਲੱਗਦਾ ਤੇਲ ਮੁੱਕ ਗਿਆ ਸਰਕਾਰ ਧੱਕਾ ਲਾਉਣਾ ਪੈਣਾ ਤੇਲ ਮੁਕਣਾ ਹੀ ਹੈ ਬੱਚਾ ਬਾਬਾ ਕਿਹੜਾ ਸ਼ੈਲ ਵਾਲਿਆਂ ਦਾ ਤੇਲ ਪਵਾਉਣਾ ਹੀ ਪੈਣਾ। ਕੋਈ ਮਸਲਾ ਨਹੀਂ ਪਵਾ ਲੈਣਾ ਬਾਬਾ ਜੀ ਅੱਗੇ ਹੋ ਜਾਓ ਡੈਡੀ ਬਾਬਾ ਜੀ ਹੁਣ ਮੈਨੂੰ ਕੰਡ ਹੁੰਦੀ ਹੈ ਚਲੋ ਕੋਈ ਨਹੀਂ ਸਫਰ ਕਿੰਨਾ ਕਾ ਬੱਚਾ ਆ ਬਾਬਾ ਜੀ ਸਾਹਮਣੇ ਆ ਗਿਆ ਘਰ ਇੰਨੀ ਕੰਡ ਦੀ ਖੈਰ ਹੈ ਆ ਸਲੋ ਰੱਖ ਕਾਕਾ ਹਾਏ ਹਾਏ ਬਾਬਾ ਬਾਬਾ ਡੈਡੀ ਇਹ ਰੋਕ ਦਿਓ ਬਾਬਾ ਜੀ ਰੋਕ ਦੇ ਬੱਚਾ ਰੋਕ ਦਿਓ ਬਾਬਾ ਜੀ ਆਜੋ ਬਾਬਾ ਜੀ ਆਜੋ ਆ ਜਾਈਏ ਬੱਚਾ ਆਜੋ ਜੀ ਬੱਚਾ ਇਜਾਜ਼ਤ ਆ ਇਜਾਜ਼ਤ ਆਜੋ ਬਾਬਾ ਜੀ ਸਾਡਾ ਤਾਂ ਘਰ ਬਰਬਾਦ ਹੋ ਗਿਆ ਮੈਂ ਮਜਬੂਰੀ ਆ ਗਿਆ ਬਾਬਾ ਜੀ ਆਜੋ ਇੱਧਰ ਆਜੋ ਬਾਬਾ ਜੀ ਮੈਂ ਤੁਹਾਡੇ ਲਈ ਕੁਰਸੀ ਲੈ ਕੇ ਆਉਣਾ ਵਾਲੇਕਮ ਕੀ ਹਾਲ ਹੈ ਬੱਚਾ ਲੁੱਟ ਗਏ ਬਾਬਾ ਜੀ ਬਰਬਾਦ ਲੁੱਟ ਗਿਆ ਆਓ ਬਾਬਾ ਜੀ ਅਸਰ ਨਹੀਂ ਛੱਡੀ ਬਾਬਾ ਜੀ ਬੈਠੋ ਲਾਲ ਕੁਰਸੀ ਲਾਲ ਹੀ ਕੁਰਤਾ ਪਾਇਆ ਬਾਬਾ ਜੀ ਬੜੇ ਪਹੁੰਚੇ ਆ ਅੱਜ ਲੱਗ ਜਾਊ ਪਤਾ ਨਾ ਬਾਬਾ ਜੀ ਹਾਂਜੀ ਇੱਧਰ ਹੋ ਜਾ ਤੂੰ ਇੱਧਰ ਹੋ ਮੈਂ ਬਾਬੇ ਕੋ ਪੈਣਾ ਬਾਬਾ ਜੀ ਹਾਂ ਬੱਚਾ ਤੁਹਾਨੂੰ ਰਾਹ ਚ ਦੱਸਿਆ ਨਾ ਤਵੀਤ ਨਿਕਲੇ ਤਵੀਜ ਆ ਲੋ ਤਵੀਤ ਤਰੇ ਤਵੀਜ ਆ ਲਓ ਬਾਬਾ ਜੀ ਰਾਤ 3 ਤਵੀਤ ਨਿਕਲੇ ਅੱਛਾ ਬਾਬਾ ਜੀ ਆਪਣਾ ਕੋਈ ਜਨੂਨ ਗਰੁੱਪ ਨਾਲ ਵੀ ਕੋਈ ਤਲਕ ਹੈ ਬੱਚਾ ਅਸੀਂ ਜਨੂਨ ਦਾ ਕੰਮ ਕਰਦੇ ਆ ਜਿਹੜਾ ਵੀ ਕਰਦੇ ਆ ਜਨੂਨ ਰੋਪਣਾ ਬਾਬਾ ਜੀ ਪਾਣੀ ਪੀਓ ਸਰਕਾਰ ਇਹ ਜਜ਼ਬਾ ਜਨੂਨ ਤੂੰ ਹਿੰਮਤ ਨਾ ਹਾਰ ਪਾਣੀ ਪੀਓ ਸਰਕਾਰ ਇੱਕ ਮਿੰਟ ਬੱਚਾ ਬੋਲੀ ਨਾ ਬੋਲੀਏ ਅੱਛਾ ਬਾਬਾ ਜੀ ਹਰ ਕੰਮ ਪਾਣੀ ਪੀ ਕੇ ਕਰਦੇ ਜੀ 20 ਸਾਲ ਹੋ ਗਏ ਸਰਕਾਰ ਨੇ ਚਿੱਲਾ ਕੀਤਾ ਕਾਹਦਾ ਵੀ ਖਾਣਾ ਕੁਛ ਨਹੀਂ ਸਿਰਫ ਪਾਣੀ ਪੀਣਾ ਮੇਰੇ ਲਈ ਕਿਤੋਂ ਸਮੋਸੇ ਮੰਗਵਾ ਲਓ ਨਾ ਸਭ ਕੁਝ ਮਿਲੋ ਬਾਬਾ ਮੇਰੇ ਜੀ ਲਈ ਸਭ ਕੁਝ ਸਮੋਸੇ ਮੰਗਾ ਲਓ ਬਸ ਮੇਰਾ ਪਾ ਕਰ ਦਿਓ ਹੋਏ ਬੱਚਾ ਬੜੇ ਖਤਰਨਾਕ ਤਵੀਜ਼ ਆ ਅੱਛਾ ਜੀ ਖੰਜਰ ਬਣਿਆ ਉੱਤੇ ਖੰਜਰ ਇਹ ਤੁਹਾਡੇ ਤੇ ਇੱਕ ਵਾਰ ਨਹੀਂ ਹਾਂ 3 ਵਾਰ ਚੱਲੇ ਨੇ 3 ਵਾਰ ਆ ਦੇਖ ਬੱਚਾ ਹਫਤਾਵਾਰ ਹਫਤਾਵਾਰ ਐਤਵਾਰ ਐਤਵਾਰ ਤੇ ਸ਼ਨੀਵਾਰ ਉਹ ਬਾਬਾ 1 ਮਿੰਟ ਹੀ ਤੂੰ ਇੰਡੀਆ 'ਚ ਚਲਾ ਗਿਆ ਸ਼ਨੀਵਾਰ ਕੀ ਆ ਅਸੀਂ ਉਹਨਾਂ ਦੇ ਮੁੱਕਲ ਵੀ ਕਾਬੂ ਕੀਤੇ ਨੇ ਤੇ ਇਹ ਕਿੱਥੋਂ ਕਾਬੂ ਕੀਤਾ ਤੁਸੀਂ ਅਸੀਂ ਤੇ ਨਾਰੋਵਾਲ ਨਹੀਂ ਰਹਿੰਦੇ ਇਹ ਤੁਹਾਡਾ ਚੇਲਾ ਬਾਬਾ ਜੀ ਇਹ ਮੇਰਾ ਚੇਲਾ ਹੈ ਕਿੰਨੇ ਸਾਲ ਤੋਂ ਬਾਬਾ ਜੀ ਦੇ ਨਾਲ ਮੈਂ 130 ਸਾਲ ਤੋਂ ਸਰਕਾਰ ਪਾਣੀ ਸੁੱਤੀ ਸਾਲ ਤੇ ਪਾਣੀ ਦੀ ਡਿਊਟੀ ਤੁਹਾਡੀ ਪਾਣੀ ਤੇ ਡਿਊਟੀ ਬਾਬੇ ਹਰੀ ਕੁਛ ਖਾਂਦੇ ਨਹੀਂ ਓਏ ਇੱਥੋਂ ਕਿਤੋਂ ਜ਼ਿੰਗਰ ਨਹੀਂ ਲੱਭਦਾ ਇਹ ਜ਼ਿੰਗਰ ਤੇ ਅਸੀਂ ਵੀ ਨਹੀਂ ਕਦੀ ਖਾਦਾ ਜੀ ਇਹਨਾਂ ਨੇ ਨਹੀਂ ਦੱਸਣਾ ਆਲੂ ਵਾਲੀ ਟਿੱਕੀ ਤੇ ਪਕੌੜੇ ਲੱਭਣਗੇ ਬਾਬਾ ਜੀ
ਬਾਬਾ ਜੀ ਹੁਣ ਇਹਦਾ ਪਾ ਕਰੋ। ਇਹ ਕਰਨ ਵਾਲਾ ਕੁੱਤਾ ਕੌਣ ਆ? ਜੇ ਤੂੰ ਹਾਂਡੀ ਪਕਾਉਣੀ ਤੇਰਾ ਦਿਲ ਨਹੀਂ ਕਰਦਾ ਖਾਣ ਨੂੰ। ਆਹੋ ਨਹੀਂ ਨਹੀਂ ਉਹ ਤਾਂ ਕਰਦਾ ਇਹਦਾ ਤੇ ਸਾਰੀਆਂ ਬੋਟੀਆਂ ਮੇਰੇ ਆਉਂਦੇ ਤੇ ਚੱਟ ਕਰ ਜਾਂਦੀ ਹੈ। ਚੜੇਲਾਂ। ਹਾਂ ਬਾਬਾ ਜੀ ਹਾਂ। ਪਰੇਸ਼ਾਨ ਨਹੀਂ ਹੋਣਾ। ਮੈਂ ਸਾਰਾ ਹਿਸਾਬ ਲਾ ਲਿਆ। ਠੀਕ ਹੈ ਬੱਚਾ ਦੁਸ਼ਮਣ ਕੋਈ ਬਾਹਰ ਦਾ ਨਹੀਂ, ਕਰਦਾ ਹੀ ਆ। ਇਸ ਘਰ 'ਚ ਹੀ ਆ। ਇਸ ਘਰ 'ਚ ਹੀ ਆ। ਲੱਗ ਗਿਆ ਪਤਾ, ਇਸ ਘਰ 'ਚ ਹੀ ਆ। ਦੁੱਧ ਪਾਣੀ ਦਾ ਬਾਬਾ ਪਾਣੀ ਜੀ ਹੋ ਗਿਆ ਵੇਖੋ। ਬਾਬਾ ਜੀ ਉਹਨਾਂ ਦਾ ਖਾਣਾ ਖਰਾਬ ਹੋਵੇ ਜੇ ਸਾਡਾ ਹੋਣਾ ਨਾ। ਉਹਨਾਂ ਦਾ ਖਾਣਾ ਖਰਾਬ ਹੋਵੇ, ਉਹ ਤੁਹਾਡਾ ਜਿਹੜਾ ਹੋਵੇ। ਸਾਡੇ ਤੇ ਇਲਜ਼ਾਮ ਲਾਉਂਦੇ ਆ। ਉਹਨਾਂ ਨੇ ਕਿਹਾ ਦੁਸ਼ਮਣ ਬਾਹਰ ਦਾ ਨਹੀਂ, ਘਰ ਦਾ ਵਾ। ਬਾਬਾ ਝੂਠ ਬੋਲਦਾ। ਉਹ ਵੱਡੇ ਵਾਲਾ ਨਾਲ ਝੂਠ ਬੋਲ ਰਿਹਾ। ਵੱਡੇ ਵਾਲਾ ਤਾਂ ਤੇਰੇ ਸਾਲੇ ਵੀ ਹੋ ਸਕਦੇ ਆ, ਉਹਨਾਂ ਨੂੰ ਪੁੱਛ ਜਾ ਕੇ। ਆ ਵੇਖੋ ਹਾਂ। ਚੋਰ ਨਾਲੋਂ ਪੰਡ ਕਾਲੀ। ਹਾਂ ਬੱਚਾ ਹੈ ਬੱਚਾ ਆਪਣੀ ਲੜਾਈ ਬਾਅਦ ਚੋਂ ਕਰ ਲੈਣਾ। ਬਾਬੇ ਨੂੰ ਪਹਿਲੇ ਉਹ ਜਗ੍ਹਾ ਦਿਖਾਓ ਜਿੱਥੋਂ ਇਹ ਤਵੀਜ਼ ਨਿਕਲੇ ਨੇ। ਹਾਂ ਬਾਬਾ ਜੀ ਨੂੰ ਡੈਸਟੀਨੇਸ਼ਨ ਤੇ ਲੈ ਜਾਓ। ਬਾਬਾ ਜੀ ਨੂੰ ਇਹਨਾਂ ਨੂੰ ਵਿਖਾ ਕੇ ਆਓ ਆ ਜਾਓ ਬਾਬਾ ਕਿੱਥੋਂ ਨਿਕਲਿਆ। ਮੈਂ ਤੁਹਾਨੂੰ ਦੇਖੋ ਬਾਬਾ ਜੀ ਲੈ ਕੇ ਜਾਵਾਂ। ਖਾਣਾ ਖਰਾਬ ਹੋਣਾ ਉਹਨਾਂ ਦਾ, ਜਿਨ੍ਹਾਂ ਨੇ ਸਾਡੇ ਘਰ 'ਚ ਤਵੀਤ ਪਾਏ ਆ। ਨਕਾਬ ਬੇਨਕਾਬ ਹੋ ਗਏ। ਰੁਲ ਕੇ ਮਰਨਗੇ ਸੜਕਾਂ ਤੇ। ਜਿਹੜਾ ਕਿਸੇ ਦਾ ਬੁਰਾ ਕਰਦਾ ਨਾ ਉਹਦਾ ਆਪਣਾ ਹੀ ਹੁੰਦਾ। ਇਹ ਪਾਨੋ ਹਾਂ ਮੂੰਹ ਐਨ ਕਰ ਲੈ। ਮੂੰਹ ਪਰੇ ਹੁੰਦੇ ਆ ਜਿਹੜੇ ਚੋਰ ਹੋਣ ਨਾ, ਮੂੰਹ ਪਰੇ ਕਰਦੇ ਆ। ਐਕਸਪ੍ਰੈਸ਼ਨ ਤੋਂ ਫੜੇ ਜਾਂਦੇ ਆ 에어ਪੋਰਟਾਂ ਤੇ ਲੋਕ। ਉਹ ਥਾਣਿਆਂ ਖਲੋ ਜਾ ਓਏ, ਉਹ ਕਚਹਿਰੀਆਂ ਤੋਂ। ਹਸਨਸ ਕਰੀਦਾ ਸਾਲਾ ਤੂੰ ਐਡਾ। ਤੇ ਤੂੰ ਐਡਾ ਬੇਗਮ ਮੂੰਹ ਇੱਧਰ ਕਰ ਲਾ। ਤੇਰਾ ਮੂੰਹ ਵੇਖਣ ਨੂੰ ਦਿਲ ਨਹੀਂ ਕਰਦਾ। ਓ ਜਾ ਭਾਕੂ ਖੁਦਾ ਦਾ ਖੌਫ। ਬਾਬਾ ਝੂਠ ਬੋਲਦਾ ਹੈ? ਉਹ ਕਹਿੰਦਾ ਚੋਰ ਬਾਹਰ ਨਹੀਂ, ਤੁਹਾਡਾ ਘਰ ਹੀ ਆ। ਘਰ ਹੀ ਆ ਤੇ ਫਿਰ ਤੇਰੇ ਸਾਲੇ ਹੋਊਗੇ, ਮੇਰੇ ਤੇਰੇ ਸਾਲੇ ਸਹੁਰੇ ਹੋਣਗੇ, ਹੋਰ ਕੌਣ ਹੋ ਸਕਦਾ? ਆਪਣੀ ਜਨਾਨੀ ਨਾਲ ਪਾ ਦਿੱਤੇ ਹੁਣ। ਮੇਰੇ ਸਾਲੇ ਏਡੇ ਵਿਹਲੇ ਨਹੀਂ, ਉਹ ਆਏ ਸੀ ਚਲੇ ਗਏ। ਆਕਸਫੋਰਡ ਇੰਪੋਰਟ ਦਾ ਕੰਮ ਆ ਨਾ ਉਹਨਾਂ ਦਾ। ਨਾਲੇ ਸਾਲੇ ਆਪਣੀ ਭੈਣ ਦਾ ਘਰ ਉਜਾੜਨਗੇ। ਹਾਂ ਭਾਈ ਆਪ ਕਰ, ਆਪਣੀ ਭੈਣ ਦਾ ਘਰ ਉਜਾੜਨਗੇ। ਆਪਣੀ ਭੈਣ ਦਾ ਘਰ ਉਜਾੜਨਗੇ। ਬੁੱਢੀ ਮਗਰ ਦੇਖ, ਆ ਬੁੱਢੀ ਮਗਰ। ਇਹ ਤਵੀਜ਼ ਪਈ ਤੇ ਇਹ ਥੱਲੇ ਲੱਗਾ ਹੀ। ਹਾਂ ਇਹ ਤਵੀਜ਼ ਪਾਏ ਆ ਵੀ ਭਰਾ ਨੂੰ ਕਤਲ ਕਰੇ। ਨਾ ਪਹੁੰਚਿਆ ਤੇ ਫੇਰ ਕਈ ਇਹ ਤਵੀਜ਼ ਆ ਕਿ ਭਰਾ ਨੂੰ ਕਤਲ ਕਰੇ। ਇਹ ਇਹੀ ਤਵੀਜ਼। ਇਹੀ ਤੇ ਆ। ਭਰਾ ਦਾ ਇਹ ਨਹੀਂ ਤਵੀਤ ਤੁਸੀਂ ਪਾਏ ਆ। ਬਾਬਾ ਤੁਹਾਡੇ ਮੂੰਹ ਤੇ ਕਹਿੰਦੇ ਉਹ ਖੁਦਾ ਦਾ ਖੌਫ ਕਰ ਰਹੇ ਅਸੀਂ ਪਾਏ ਆ। ਅਸੀਂ ਤੇ ਲਾਨਤ ਨਹੀਂ ਭੇਜਦੇ ਇਦਾਂ ਦੇ ਕੰਮ ਦੀ। ਤੂੰ ਲਾਨਤ ਨਾ ਭੇਜਿਆ ਕਰ, ਆਪ ਚਲਾ ਜਾ ਕਰ। ਤੇਰਾ ਮੂੰਹ ਹੀ ਲਾਨਤ ਵਰਗਾ। ਆ ਵੇਖ ਲੈ ਬਾਨੋ ਵੇਖ। ਦੋਸਤ ਕੀ ਹੈ ਤੂੰ? ਇਹਦੇ ਅੰਦਰ ਤਵੀਜ਼ ਬੋਲਦੇ ਆ, ਤਵੀਜ਼ ਉਹਨੇ ਹੀ ਪਾਏ ਆ। ਸਕੇ ਭਰਾ ਦਾ ਘਰ ਉਜਾੜਨ ਲੱਗਾ। ਉਹ ਖਲੋ ਜਾ, ਕਿਹੜਾ ਜਾਣਨਾ ਵਾ? ਅੱਗੇ ਜਿਹੜਾ ਆਏ ਤੇ ਨਥੀਆ ਗਲੀ ਜਾਣੇ ਸਾਨੂੰ ਪਤਾ ਵਾ। ਨਸੀਆ ਓਏ 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 ਬੱਚਾ ਜੀ ਬਾਬਾ ਜੀ। ਬਹੁਤ ਵੱਡਾ ਵਾਰ ਚੱਲਿਆ ਤੇਰੇ ਤੇ, ਬਹੁਤ ਵੱਡਾ। ਕਿੰਨਾ ਵੱਡਾ ਬਾਬਾ ਜੀ? 6-7 ਫੁੱਟ ਦਾ। ਚਾਹ ਤੂੰ ਵੀ ਵੱਡਾ। ਸ਼ੁਕਰ ਕਰ ਬਚ ਗਿਆ ਤੂੰ, ਤੇਰੀ ਜਾਨ ਨਹੀਂ ਚਲੀ ਗਈ। ਓਏ ਹੋਏ ਹੋਏ ਇਹ ਬੜਾ ਖਤਰਨਾਕ ਗਰਮ ਤਵੀਜ਼ ਕੀਤੇ ਗਏ ਤੁਹਾਡੇ ਤੇ, ਗਰਮ। ਓਏ ਹੋਏ। ਬੱਚਾ ਅੱਗ ਲੱਗ ਸਕਦੀ ਸੀ ਤੁਹਾਡੇ ਕੱਪੜਿਆਂ ਨੂੰ, ਤੁਹਾਡੇ ਘਰ ਨੂੰ। ਓਏ ਐ ਕਰਦੀ ਹੈ ਕੀ ਤੁਹਾਨੂੰ ਗੱਲ ਲੱਗ ਸਕਦੀ ਸੀ। ਬੱਚਾ ਇਹ ਬੜਾ ਖਤਰਨਾਕ ਤਵੀਜ਼, ਕਿਸੇ ਨੇ ਹਾਂਡੀ ਚੜਾਈ ਹੈ, ਹਾਂਡੀ। ਉਹ ਹਾਂਡੀ ਕਿੱਥੇ ਚੜਾਈ ਬਾਬਾ? ਹਜੇ ਹੁਣ ਤਾਂ ਵਿਚਾਰੀ ਟਮਾਟਰ ਕੱਟ ਕੇ ਹਟੀ ਆ। ਪਿਆਜ਼ ਮੈਂ ਪਰਾਤ ਉੱਥੇ ਰੱਖ ਕੇ ਆਇਆ। ਅੱਡੇ ਹਾਂਡੀ ਚੜਾਈ ਨਹੀਂ ਗਈ। ਉਹ ਨਹੀਂ ਬੱਚਾ, ਉਹ ਹਾਂਡੀ ਨਹੀਂ, ਘਰ ਵਾਲੀ ਹਾਂਡੀ ਨਹੀਂ, ਜਾਦੂ ਵਾਲੀ, ਜਾਦੂ ਵਾਲੀ। ਹੈ 4 ਸ਼ਫੇਰੇ। ਕਿੱਥੇ ਕਿੱਧਰ? 4 ਸ਼ਫੇਰੇ ਵਾਰ ਚੱਲਿਆ ਤੇਰੇ ਤੇ ਬੱਚਾ, ਵਾਰ। ਬਾਬਾ ਜੀ ਕੀ ਬੜਾ ਸਖਤ ਕੰਮ ਹੈ। ਤੇ ਬਾਬਾ ਜੀ ਇਹਦਾ ਹੁਣ ਕਰੋ ਤੋੜ ਕੀ ਆ? ਇਹਦਾ ਤੋੜ ਇੰਜ ਨਹੀਂ ਹੋਣਾ ਬੱਚਾ। ਕਿਸ ਤਰ੍ਹਾਂ ਜੀ? ਬੈਠੋ 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 ਬਾਬਾ ਜੀ। ਬਾਬਾ ਜੀ ਕਿਹਾ ਜੂ ਰਿਹਾ ਬੈਠੋ। ਆ 4 ਜਣੇ ਪੂਰੇ ਆ, ਤਾਸ਼ ਮੰਗਾ ਲਓ। ਬਾਬਾ ਜੂਆ ਖੇਡਦਾ? ਚਾਰ ਬੱਚਾ ਆਪਣੇ ਘਰ ਦੀ ਲੜਾਈ 'ਚ ਬਾਬਾ ਨਾ ਪਾਓ। ਜੀ ਮੁਰਸ਼ਦ। ਬੱਚਾ ਮੈਂ ਸਾਰਾ ਤੇਰੇ ਘਰ ਦਾ ਚੈਨ ਚੱਕਰ ਦੇਖ ਲਿਆ। ਤੇ ਹੁਣ ਚੋਰੀ ਨਾ ਕਰਵਾ ਦੇਣਾ। ਤੇਰੇ ਇਸ ਕਮਰੇ ਦੇ ਵਿੱਚ ਚੋਰੀ ਨਾ ਬਹੁਤ ਕਰੋ। ਸਾਰੀਆਂ ਚੀਜ਼ਾਂ ਨੇ। ਇੱਧਰ ਹਾਂ, ਉਹ ਇਹਦੀਆਂ ਬਾਬਾ ਜੀ, ਇਹਦੀਆਂ ਨੇ। ਮੈਂ ਲਿਆ ਦਿੱਤੀਆਂ। ਮੈਂ ਬੈੱਡ ਤੇ ਸੈਟ ਟੇਬਲ ਦੀ ਗੱਲ ਨਹੀਂ ਕਰ ਰਿਹਾ, ਬਾਹਰਲੀਆਂ ਚੀਜ਼ਾਂ ਦੀ ਗੱਲ ਕਰ ਰਿਹਾ, ਬਾਹਰਲੀਆਂ ਚੀਜ਼ਾਂ ਦੀ। ਬੁਲਾਵਾਂ? ਉਹ ਇੱਥੇ ਹੀ ਨੇ। ਸਹੀ ਨੇ ਉਧਰ ਵੇਖ। ਦੇਖਿਆ ਉਹ ਚੋਚ ਨੂੰ ਡੱਗੀ ਨਾ ਪਵੇ ਗੁੱਗਾ। ਬਸ ਫੜੇਗਾ ਚੋਰ। ਫੜੇ ਕੇ ਫੜ ਲਓ ਧੋਣਾ ਤੋਂ। ਬਾਬਾ ਜੀ ਉਹਨਾਂ ਦਾ ਨਾਂ ਦੱਸ ਸਕਦੇ ਹੋ? ਨਾ ਬੱਚਾ ਨਾ, ਇਹ ਆਰਡਰ ਨਹੀਂ ਸਾਨੂੰ। ਅੱਛਾ ਅਸੀਂ ਸਿਰਫ ਨਿਸ਼ਾਨਦੇਹੀ ਦੱਸ ਸਕਦੇ ਹਾਂ। ਨਿਸ਼ਾਨਦੇਹੀ। ਬੱਚਾ ਜੀ ਬਾਬਾ ਜੀ। ਇਹ ਹੁਣ ਤੇਰਾ ਘਰ ਕੀਲਣਾ ਪੈਣਾ ਸਾਨੂੰ। ਕੀ ਮਤਲਬ? ਬੇਫਿਕਰ ਹੋ ਜਾ ਬੱਚਾ, ਅਸੀਂ ਹੁਣੇ ਹੀ ਮੰਤਰ ਪੜਾਂਗੇ ਤੇ ਉਹਨੂੰ ਇੱਥੇ ਹਾਜ਼ਰ ਕਰ ਲੈਣਾ। ਠੀਕ ਆ। ਬੇਅਦਬਾ ਮਕਸੂਦ ਨਾ ਹਾਸਲ ਨਾ ਦਰਗਾਹ ਢੋਈ, ਐਵੇਂ ਤੇ ਨਹੀਂ ਚੰਨ ਹੀ ਰਿਹਾ ਲੜਕਮਲੀ ਹੋਈ। ਹੋਈ ਇਸ਼ਕ ਤੇਰੇ ਵਿੱਚ ਪਾਗਲ ਹੋ ਕੇ ਖਾਂਦਾ ਫਿਰਾਂ ਮੈਂ ਘਾਹ। ਕਾ। ਜਿੱਧਰ ਗਈਆਂ ਬੇੜੀਆਂ ਉਧਰ ਗਏ ਮਲਾ। ਹਾਂ ਕੁੰਡੀ ਨਾ ਖੜਕਾ ਸੋਹਣਿਆ, ਸਿੱਧਾ ਅੰਦਰ ਆ। ਕੁੰਡੀ ਨਾ ਖੜਕਾ ਸੋਹਣੇ ਜਿੱਦਾਂ ਅੰਦਰ ਆ। ਆਓ ਆਇਓ, ਹੁਕਮ ਕਰੋ ਬਾਬਾ ਜੀ। ਇਹਨਾਂ ਨੂੰ ਵਾਲਾ ਤੋਂ ਫੜ ਲਾ। ਉਹ ਘਾਹ ਨਾ ਪੁੱਟ ਸਾਡਾ ਭਾਈ। ਹੈਲੋ। ਇਹ ਕਹਾਣੀ
ਇਹ ਜਿਹੜੇ ਤੇਰੇ ਘਰ ਦੇ ਵਿੱਚ ਬਾਹਰਲੀਆਂ ਚੀਜ਼ਾਂ ਨੇ ਇਹ ਉਹਨਾਂ ਨੂੰ ਅਸੀਂ ਦਮ ਨਾਲ ਇੱਥੇ ਲਿਆਂਦਾ ਤੇ ਵਾਲਾਂ ਤੋਂ ਫੜਿਆ। ਬਾਬਾ ਜੀ ਉਹ ਵੀ ਨਹੀਂ ਕਟਿੰਗ ਕਰਾਉਂਦੇ ਤੁਹਾਡੇ ਵਾਂਗੂ? ਬੱਚਾ ਮੁਵੱਕਲ ਨੇ ਮੇਰੇ। ਇਹ ਤਵੀਜ਼ਾਂ ਦਾ ਕੀ ਕਰਨਾ ਹੈ? ਬੇਫਿਕਰ ਹੋ ਜਾ ਬੱਚਾ, ਇਹ ਤਵੀਜ਼ ਅਸੀਂ ਲੈ ਚੱਲੇ ਆ, ਇਹ ਚੀਜ਼ਾਂ ਸਾਡੇ ਮਗਰ ਆਪ ਆ ਜਾਣਗੀਆਂ। ਅਸੀਂ ਇਹਨਾਂ ਨੂੰ ਉੱਥੇ ਸਾੜਾਂਗੇ, ਫਿਰ ਤੇ ਕੋਈ ਟੈਨਸ਼ਨ। ਅੱਲਾ ਭਲਾ। ਬੱਚਾ ਲਿਆ ਪਾਣੀ। ਅਜੇ ਜੀ ਸਰਕਾਰ। ਉਹ ਦਮ ਵਾਲਾ ਦੇ ਓਏ। ਅੱਛਾ ਅੱਛਾ। ਆ ਦਮ ਵਾਲਾ ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ। ਬਾਬਾ ਜੀ ਮੂੰਹ ਨਾ ਲਾਉਣਾ, ਮਿਹਰਬਾਨੀ ਤੁਹਾਡੀ। ਹਾਂ ਮੈਂ ਵੀ ਪੀਣਾ ਜੇ ਫਿਰ। ਬਾਬੇ ਨੇ ਫੂਕ ਮਾਰਤੀ ਵਿੱਚ। ਲੈ ਬੱਚਾ, ਹਾਂ ਇਹ ਸਾਡੇ ਜਾਣ ਤੋਂ ਬਾਅਦ ਘਰ ਦੀਆਂ ਚਾਰਾਂ ਨੌਕਰਾਂ 'ਚ ਛਿੜਕ ਦੇਣਾ। ਠੀਕ ਆ ਬਾਬਾ ਜੀ। ਤੇ ਅਸੀਂ ਹੁਣ ਜਾ ਰਹੇ ਆ, ਹਾਂਜੀ ਫੇਰ ਕੋਈ ਐਸਾ ਮਸਲਾ ਬਣੇ ਤੇ ਸਾਨੂੰ ਯਾਦ ਕਰਨਾ, ਅਸੀਂ ਆ ਜਾਾਂਗੇ। ਤੇ ਜੇ ਫੇਰ ਬਣਨਾ ਤੇ ਫਿਰ ਮੈਂ ਤੈਨੂੰ ਜਾਣ ਕਿਉਂ ਦਵਾਂ ਇੱਥੋਂ? ਬੱਚਾ ਇਹ 4-5 ਦਿਨ ਤੈਨੂੰ ਪਾਣੀ ਛਿੜਕਣਾ ਪੈਣਾ। ਤੇ ਬਾਬਾ ਜੀ ਮੈਨੂੰ ਇਹ ਦੱਸਣਾ ਨਹੀਂ ਦੱਸਿਆ ਤੁਸੀਂ ਉਸ ਬੰਦੇ ਦਾ? ਬੱਚਾ ਏਦਾਂ ਸਾਨੂੰ ਇਜਾਜ਼ਤ ਨਹੀਂ, ਹਾਂ। ਕੋਈ ਬਾਹਰਲਾ ਬੰਦਾ ਨਹੀਂ, ਤੇਰੇ ਆਸੇ-ਪਾਸੇ ਹੀ ਹੈ। ਆਸੇ ਪਾਸੇ ਹੀ ਆ? ਪਾਸੇ ਤੇ ਪਾਸ ਹਾਂ ਪਾਸੇ ਹਾਂ ਪਾਸੇ ਸਮਝ ਗਏ ਨਾ ਪਾਸੇ ਪਾਣੀ ਉੱਧਰ ਹੀ ਛੇੜਨਾ ਹੈ। ਓਏ ਅਕਲ ਕਰ, ਓਏ ਅਕਲ। ਓਏ ਅਕਲ ਤੁਸੀਂ ਕਰੋ। ਓਏ ਆ ਪੜਿਆ ਪਾਣੀ ਸਾਡੇ ਤੇ ਦਮ ਕਰਾਉਣਾ ਜਿਵੇਂ ਸਾਡਾ ਘਰ ਉੱਜੜ ਜਾਏ। ਤੇ ਤੁਸੀਂ ਤਵੀਤ ਕਰਾਇਆ ਸਾਡਾ ਉੱਜੜ ਜਾਏ। ਹੈਂ? ਹਾਂ ਆ ਤਵੀਤ ਉਹ ਕਿੱਥੇ ਚੋਰ ਫੜੇ ਗਏ? ਏਡਾ ਸੀਸੀਟੀ ਦੀ ਸਾਲੀ ਓਏ ਤੂੰ। ਤੇਰੇ ਇਹਨਾਂ ਨੇ ਘਰ ਦੇ ਮਸਲੇ ਦਿਖਾਏ ਨੇ ਤੇ ਜਿਹੜੇ ਲੜਾਈ ਕੀਤੀ ਹੈ ਮਤਲਬ ਬਹੁਤ ਹੀ ਨੈਚੁਰਲ ਲੱਗੀ ਤੇ ਬਹੁਤ ਰੀਅਲ ਲੱਗੀ। ਵਾਕਈ ਐਂ ਲੱਗਦਾ ਕਿ ਜਿਵੇਂ ਕਿਸੇ ਦੇ ਪਰਸਨਲ ਘਰ ਦੇ ਵਿੱਚ ਇਹ ਲੜਾਈ ਚੱਲ ਰਹੀ ਹੋਵੇ ਤੇ ਕੋਈ ਵੀ ਐ ਨਹੀਂ ਲੱਗਾ ਵੀ ਇਹਨਾਂ ਨੇ ਝੂਠ ਬੋਲਿਆ ਕੋਈ ਗੱਲ ਦਾ। ਐਵੇਂ ਹੀ ਰਿਐਲਿਟੀ ਆ, ਘਰਾਂ 'ਚ ਇਦਾਂ ਲੜਾਈਆਂ ਚੜਾਈਆਂ ਚੱਲਦੀਆਂ ਨੇ ਤੇ ਇੱਕ ਮਾਹੌਲ ਕ੍ਰੀਏਟ ਕੀਤਾ। ਬਾਬੇ ਵੀ ਸੱਦ ਕੇ ਲਿਆਉਂਦੇ ਨੇ ਲੋਕ। ਅਸੀਂ ਕਈ ਵਾਰੀ ਵੇਖਿਆ ਲੋਕ ਕਹਿੰਦੇ ਅਸੀਂ ਬਾਬੇ ਕੋ ਆਏ ਹੋ ਕੇ ਇਹ ਉਹ। ਕਹਿਣ ਦਾ ਮਕਸਦ ਇਹ ਹੈ ਵੀ ਉਹਨਾਂ ਨੇ ਰਿਐਲਿਟੀ ਵੀ ਦਿਖਾਈ ਹੈ ਤੇ ਇੱਕ ਕਮੇਡੀ ਵੀ ਕ੍ਰੀਏਟ ਕਰਤੀ ਆ। ਸੋ ਬਹੁਤ ਵਧੀਆ ਸਕ੍ਰਿਪਟ ਜਿਹੜੀ ਲਿਖੀ ਆ, ਜਿਨ੍ਹਾਂ ਨੇ ਵੀ ਬਹੁਤ ਸੋਹਣੀ ਸਕ੍ਰਿਪਟ ਲਿਖੀ ਆ ਤੇ ਬਹੁਤ ਵਧੀਆ ਦੀ ਐਂਡਿੰਗ ਵੀ ਕੀਤੀ ਆ। ਤੇ ਟੈਡੀ ਨੂੰ ਇਹ 'ਚ ਅੱਜ ਬਾਬਾ ਬਣਾਇਆ ਸੀਗਾ ਤੇ ਬਹੁਤ ਵਧੀਆ ਲੱਗੀ ਵੀਡੀਓ। ਤੁਸੀਂ ਬਾਕੀ ਕਮੈਂਟਾਂ 'ਚ ਦੱਸਿਓ ਤੁਹਾਨੂੰ ਇਹ ਵੀਡੀਓ ਕਿਦਾਂ ਲੱਗੀ ਆ ਤੇ ਹੋਰ ਕਿਸ ਵੀਡੀਓ ਤੇ ਰਿਐਕਸ਼ਨ ਵੀਡੀਓ ਚਾਹੁੰਦੇ ਸਾਨੂੰ ਜਰੂਰ ਦੱਸਦੇ ਰਿਹਾ ਕਰੋ। ਸੋ ਬਾਕੀ ਜਿਹੜੇ ਕਮੈਂਟ ਕਰ ਰਹੇ ਨੇ ਦੋਸਤ ਬਹੁਤ ਵਧੀਆ ਉਹਨਾਂ ਦਾ ਸ਼ੁਕਰੀਆ, ਤਹਿ ਦਿਲੋਂ ਧੰਨਵਾਦ ਉਹਨਾਂ ਦਾ। ਇੱਦਾਂ ਹੀ ਸਾਨੂੰ ਸਪੋਰਟ ਕਰਦੇ ਰਿਹਾ ਕਰੋ। ਸੋ ਅਸੀਂ ਤੁਹਾਡੇ ਲਈ ਵਧੀਆ ਵੀਡੀਓ ਲੈ ਕੇ ਆਉਂਦੇ ਰਿਹਾ ਕਰਾਂਗੇ। ਸੋ ਅੱਜ ਲਈ ਨੇ ਦੋਸਤੋ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।